ਦੇ ਨਾਲ ਇਹ ਵੀ ਲੱਗਿਆ ਵੀ 2024 ਦੀ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਮੈਜੋਰਿਟੀ ਆਫ ਅਮਰੀਕਨ ਜੋ ਆ ਉਹ ਇਹ ਸੋਚ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕੁਝ ਅਕੰਪਲਿਸ਼ ਨਹੀਂ ਕੀਤਾ, ਪਰ ਡੈਮੋਕ੍ਰੇਟਸ ਖੁਸ਼ ਹੈਗੇ ਆ ਉਹਨਾਂ ਦੀ ਰੀ-ਇਲੈਕਸ਼ਨ ਪ੍ਰੋਸਪੈਕਟ ਦੇ ਲਈ ਵੀ ਹਾਂ ਉਹ ਹੋ ਸਕਦੇ ਹੈਗੇ ਆ। ਬਾਈਡਨ ਉਹਨਾਂ ਨੇ ਜੋ ਆਪਣਾ ਭਾਸ਼ਣ ਦਿੱਤਾ ਉਹਦੇ 'ਚ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਅਨਪਲਾਇਮੈਂਟ ਇੰਨੀ ਘੱਟ ਹੈਗੀ ਆ ਤੇ ਇਨਫਲੇਸ਼ਨ ਨੂੰ ਵੀ ਕੰਟਰੋਲ ਕਰਨ ਦੇ ਲਈ ਗੱਲਬਾਤ ਕਰ ਰਹੇ ਹੈਗੇ ਆ ਤੇ ਨਾਲ ਹੀ ਉਹਨਾਂ ਨੇ ਜਿਹੜੇ ਹਾਊਸ ਸਪੀਕਰ ਆ ਕੈਵਨ ਮਕਾਰਥੀ ਉਹਨਾਂ ਦੇ ਨਾਲ ਵੀ ਜਿਹੜਾ ਆ ਉਹਨਾਂ ਨੂੰ ਵੀ ਐਡਰੈਸ ਕਰਕੇ ਕੀਤਾ ਵੀ ਮੈਂ ਰਲ ਕੇ ਜੋ ਕੰਮ ਕਰਨਾ ਚਾਹੁੰਦਾ ਹੈਗਾ ਆ ਜਿਸ ਤਰ੍ਹਾਂ ਪਿਛਲੀ ਕਾਂਗਰਸ ਦੇ ਵਿੱਚ ਹੋਇਆ ਹੈਗਾ ਆ। ਪਰ ਉਹਨਾਂ ਦੇ ਭਾਸ਼ਣ ਦੇ ਦੌਰਾਨ 45 ਮਿੰਟਾਂ ਦਾ ਸੀ। ਕੁਛ ਰਿਪਬਲਿਕਨਸ ਜੋ ਆ ਉਹ ਥੋੜਾ ਰੌਲਾ ਰੱਪਾ ਵੀ ਪਾਉਂਦੇ ਰਹੇ ਹੈਗੇ ਆ। ਇਹ ਹਮੇਸ਼ਾ ਹੀ ਹੁੰਦਾ ਆ, ਪਿਛਲੇ ਸਮਿਆਂ 'ਚ ਆਪਾਂ ਦੇਖਿਆ ਸੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਸੀ ਉਹ ਡੈਮੋਕ੍ਰੇਟ ਬੜਾ ਰੌਲਾ ਪਾਉਂਦੇ ਸੀ। ਸੋ ਖਾਸ ਕਰਕੇ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਦੇ ਇਸ਼ੂ ਦੇ ਉੱਤੇ ਉਹ ਬੋਲੇ ਆ ਵੀ ਜੋ ਰਿਪਬਲਿਕਨ ਆ ਉਹ ਲੱਤ ਫਸਾ ਰਹੇ ਹੈਗੇ ਆ, ਮੈਂ ਉਹਨਾਂ ਦੇ ਵਧਾਉਣ ਦੇ ਹੱਕ ਦੇ ਵਿੱਚ ਹੈਗੇ ਆ। ਜਾਰਜੀਆ ਦੀ ਲਾ ਮੇਕਰ ਮਾਰੀ ਟੇਲਰ ਗ੍ਰੀਨ ਉਹਨਾਂ ਨੇ ਬਾਈਡਨ ਉਹਨਾਂ ਨੂੰ ਕਈ ਵਾਰੀ ਇੰਟਰਪਟ ਕੀਤਾ, ਪਰ ਕੈਵਨ ਮਕਾਰਥੀ ਹੁਣੀ ਜਿਹੜੇ ਚੁੱਪਚਾਪ ਉਹ ਬੈਠੇ ਰਹੇ। ਸੋ ਮੇਨ ਫੋਕਸ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਹੈਲਥ ਕੇਅਰ ਤੇ ਇਕਨੋਮੀ ਦੇ ਉੱਤੇ ਲੈ ਕੇ ਸੀਗਾ ਜੀ ਵੀ ਹੈਲਥ ਕੇਅਰ ਦੇ ਉੱਤੇ ਅਸੀਂ ਬਹੁਤ ਮਨੀ ਸਪੈਂਡ ਕੀਤਾ ਆ ਤੇ ਇਕਨੋਮੀ ਹਜੇ ਵੀ ਜੋ ਆ ਉਹ ਬਹੁਤ ਸਟਰੋਂਗ ਹੈਗੀ ਆ। ਜੀ ਬਿਲਕੁਲ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਮੁੱਦਾ ਹੈ ਕਿਉਂਕਿ ਇਸ ਟਾਈਮ ਜਿਹੜਾ ਹੈਲਥ ਕੇਅਰ ਸੋਸ਼ਲ ਸਿਕਿਉਰਿਟੀ ਨੈਟ ਆ ਉਸ ਨੂੰ ਲੈ ਕੇ ਰੌਲਾ ਇਸ ਕਰਕੇ ਚੱਲ ਰਿਹਾ ਆ। ਰਿਟਾਇਰ ਹੋਣ ਦੀ ਉਮਰ ਨੂੰ ਵਧਾਉਣਾ ਚਾਹੁੰਦੇ ਨੇ ਰਿਪਬਲਿਕਨ ਪਾਰਟੀ ਵੱਲੋਂ, ਇੱਦਾਂ ਦੀਆਂ ਸਿਫਾਰਸ਼ਾਂ ਨੇ। ਇਹ ਜਿਹੜੇ ਡੈਮੋਕ੍ਰੇਟਸ ਕਹਿ ਰਹੇ ਆ ਵੀ ਇਹ ਤੁਹਾਡੀ ਸੋਸ਼ਲ ਸਿਕਿਉਰਿਟੀ ਨੂੰ ਘੱਟ ਕਰਨਾ ਚਾਹੁੰਦੇ ਆ ਜਾਂ ਤੁਹਾਡੇ ਤੋਂ ਉਸ ਮਸਲੇ ਨੂੰ ਲੈ ਕੇ ਜਿਹੜਾ ਉਹ ਚੀਜ਼ ਬਣੀ ਪਈ ਹੈਗੀ ਆ। ਸੋ ਐਜੂਕੇਸ਼ਨ ਦੇ ਉੱਤੇ, ਹੈਲਥ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਤਕਰੀਬਨ 9 ਮਿੰਟ ਬੋਲੇ, ਇਕੋਨਮੀ ਦੇ ਉੱਤੇ 7 ਮਿੰਟ ਬੋਲੇ, ਇਨਫਰਾਸਟਰਕਚਰ ਦੇ ਉੱਤੇ 6 ਮਿੰਟ, ਪੁਲਿਸ ਨੂੰ ਲੈ ਕੇ 5.5 ਮਿੰਟ, ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਵੈਟਰਨਸ ਦੇ ਉੱਤੇ ਵੀ ਉਹਨਾਂ ਨੇ 5 ਮਿੰਟ ਜਿਹੜਾ ਹੈ ਉਹ ਆਪਣਾ ਭਾਸ਼ਣ ਰੱਖਿਆ। ਇਮੀਗ੍ਰੇਸ਼ਨ ਦੇ ਉੱਤੇ 1 ਮਿੰਟ ਜਿਹੜਾ ਉਹ ਬੋਲੇ ਆ, ਗਨ ਦੀ ਨੂੰ ਲੈ ਕੇ 2 ਮਿੰਟ, ਟੈਕਸਿਸ ਜਿਹੜੇ ਆ ਉਹਨਾਂ ਨੂੰ ਲੈ ਕੇ 4 ਮਿੰਟ ਜਿਹੜੇ ਉਹ ਬੋਲੇ ਹੈਗੇ ਆ। ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀ ਦੀ ਜਿਹਦੀ ਆਪਾਂ ਚਰਚਾ ਕੀਤੀ ਆ ਉਹਦੇ ਉੱਤੇ ਵੀ ਇਹਨਾਂ ਨੇ 3 ਮਿੰਟ ਦਾ ਜਿਹੜਾ ਜ਼ੋਰ ਲਾਇਆ। ਜੌਬਸ ਦੇ ਉੱਤੇ ਉਹਨਾਂ ਨੇ ਵੀ 3 ਮਿੰਟ ਜਿਹੜਾ ਉਹ ਬੋਲੇ ਹੈਗੇ ਆ। ਜੇ ਦੇਖਿਆ ਜਾਵੇ ਓਪੀਆਇਡਸ ਦਾ ਜਿਹੜਾ ਮਸਲਾ ਇਸ ਟਾਈਮ ਬਣਿਆ ਪਿਆ ਆ ਉਸ ਦੇ ਉੱਤੇ ਮਹਿਜ 8 ਸੈਕਿੰਡ ਬੋਲੇ ਆ। ਰੀਪਰੋਡਕਟਿਵ ਰਾਈਟਸ ਜਿਹੜਾ ਰੋ ਵਰਸਿਸ ਵੇਡ ਪਿਛਲੇ ਸਾਲ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀਗਾ, ਉਹ ਜਿਹੜੇ ਮਸਲਿਆਂ ਨੂੰ ਲੈ ਕੇ ਉਹ 50 ਸੈਕਿੰਡ ਜਿਹੜੇ ਆ ਉਸ ਦੇ ਉੱਤੇ ਜਿਹੜੇ ਉਹ ਬੋਲੇ ਹੈਗੇ ਆ। ਸੋ ਚਾਈਨਾ ਨੂੰ ਵੀ ਉਹਨਾਂ ਨੇ 2 ਮਿੰਟ ਦਾ ਜਿਹੜਾ ਵਕਤ ਆ ਇਸ ਚੀਜ਼ ਦੇ ਉੱਤੇ ਜਿਹੜੀ ਆਪਣੀ ਸਪੀਚ ਦੇ ਵਿੱਚ ਦਿੱਤਾ ਜੀ ਹੈਗਾ ਆ। ਸੋ ਹੁਣ ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਚਾਈਨਾ ਦਾ ਮਸਲਾ ਤਾਂ ਭਖਿਆ ਸੀਗਾ। ਜਿਹੜੀ ਮਾਰਜਰੀ ਟੇਲਰ ਗ੍ਰੀਨ ਦੀ ਗੱਲ ਕਰ ਰਹੇ ਆ ਉਹ ਕਹਿ ਰਹੇ ਸੀਗੇ ਵੀ ਸ਼ਾਇਦ ਉਹ ਲੈ ਕੇ ਜਾਣਾ ਚਾਹੁੰਦੇ ਸੀ ਵਾਈਟ ਬਲੂਨ, ਜਿਹੜਾ ਸਪਾਈ ਬਲੂਨਸ ਇਸ ਟਾਈਮ ਚੀਨੀ ਸਪਾਈ ਬਲੂਨਸ ਦਾ ਮਸਲਾ ਭਖਿਆ ਪਿਆ ਉਸ ਨੂੰ ਜਿਹੜਾ ਉਹ ਲੈ ਕੇ, ਪਰ ਸ਼ਾਇਦ ਉਹਨਾਂ ਨੂੰ ਉੱਥੇ ਅੰਦਰ ਲੈ ਕੇ ਜਾਣ ਨਹੀਂ ਦਿੱਤਾ ਗਿਆ ਸੀਗਾ। ਸੋ ਉਹ ਵੀ ਜਿਹੜਾ ਰਿਹਾ, ਤੇ ਜਿੱਦਾਂ ਉਹਨਾਂ ਨੇ ਹੈਕਲ ਕਰਨ ਦੀ ਵੀ ਕਈ ਵਾਰੀ ਕੋਸ਼ਿਸ਼ ਜਿਹੜੀ ਆ ਮਾਰਜਰੀ ਟੇਲਰ ਗ੍ਰੀਨ ਨੇ ਉਸ ਮਾਮਲੇ ਵਿੱਚ ਕੀਤੀ। ਜੀ, ਈਵਨ ਦੋ ਰਿਪਬਲਿਕਨਸ ਵੱਲੋਂ ਕਾਫੀ ਬੈਕਲੈਸ਼ ਕੀਤਾ ਗਿਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਚਾਈਨੀਜ਼ ਸਪਾਈ ਬਲੂਨ ਦੇ ਮਾਮਲੇ ਦੇ ਵਿੱਚ। ਪਰ ਇੱਕ ਇਹ ਚਾਈਨਾ ਵਾਲਾ ਇੱਕ ਇਸ਼ੂ ਇਹ ਆ ਕਿ ਜਿਸ ਇਸ਼ੂ ਦੇ ਉੱਤੇ ਰਿਪਬਲਿਕਨ ਵੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਸਪੋਰਟ ਕਰ ਰਹੇ ਹੈਗੇ ਆ। ਕੈਵਨ ਮਕਾਰਥੀ ਹੁਣਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਵੀ ਆਪਾਂ ਦੁਨੀਆ ਨੂੰ ਜੋ ਮੈਸੇਜ ਦੇਣਾ ਹੈ ਉਹ ਦੇਣਾ ਵੀ ਆਪਾਂ ਸਾਰੇ ਇੱਕ ਹੀ ਹੈਗੇ ਆ। ਤੇ ਨਾਲ ਦੀ ਨਾਲ ਬਾਈਡਨ ਹੁਣਾਂ ਨੇ ਇਹ ਕਿਹਾ ਵੀ ਇਹ ਸੋਚੋ ਨਾ, ਚਾਈਨਾ ਨੂੰ ਉਹਨਾਂ ਨੇ ਐਡਰੈਸ ਕੀਤਾ ਹੈ, ਜੇ ਤੁਸੀਂ ਸਾਡੀ ਸੋਵਰਨਟੀ ਨੂੰ ਥ੍ਰੈਟ ਕਰੋਗੇ ਤੇ ਅਸੀਂ ਪ੍ਰੋਟੈਕਟ ਕਰਨ ਦੇ ਲਈ ਐਕਟ ਕਰਾਂਗੇ, ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈਗਾ। ਤੇ ਰਿਪਬਲਿਕਨਸ ਜੋ ਆ ਉਹ ਨਵੀਂ ਜਨਰੇਸ਼ਨ ਵੱਲ ਦੇਖ ਰਹੇ ਆ। ਅਰਕਨਸਾ ਦੀ ਨਵੀਂ ਬਣੀ ਹੋਈ ਗਵਰਨਰ ਸਰਾ ਹਕਵੀ ਸੈਂਡਰ ਜੋ ਕਿ 40 ਸਾਲਾਂ ਦੀ ਆ, ਉਹਨਾਂ ਨੇ ਜੋ ਰੀਬਟਲ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਜੋ ਕੱਲ ਐਡਰੈਸ ਕੀਤਾ ਗਿਆ ਸੀ ਉਹਦੇ ਬਾਬਤ ਉਹ ਬੋਲੇ ਹੈਗੇ ਆ।
ਸੋ ਇਹ ਤੋਂ ਇਹ ਲੱਗਦਾ ਵੀ ਰਿਪਬਲਿਕਨ ਪਾਰਟੀ ਜੋ ਆ ਉਹ ਜੋ ਯੰਗ ਜਨਰੇਸ਼ਨ ਆ ਉਹਦੇ ਪਿੱਛੇ ਜਾ ਰਹੀ ਹੈਗੀ ਆ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਬੁਲਾਰੀ ਤਾਂ ਜੋ ਸਾਰਾ ਹਕਵੀ ਸੈਂਡਰਸ ਆ ਉਹ ਕਾਫੀ ਵਧੀਆ ਹੈਗੀ ਆ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਦੇ ਉੱਤੇ ਉਹ ਪ੍ਰੈਸ ਸੈਕਟਰੀ ਵੀ ਰਹੀ ਆ। ਹਾਲਾਂਕਿ ਉਹਨਾਂ ਨੇ ਆਪਣੇ ਰਿਬਟਲ ਦੇ ਵਿੱਚ ਕੋਈ ਜ਼ਿਆਦਾ ਮੈਂਸ਼ਨ ਨਹੀਂ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਗਾਰਡ ਚੇਂਜ ਦੀ ਅਪੀਲ ਕੀਤੀ ਹੈਗੀ ਆ ਨਵੀਂ ਜਨਰੇਸ਼ਨ ਦੇ ਲਈ। ਸੋ ਇਹਦੇ 'ਚ ਇਹੀ ਸੀ ਵੀ ਕਿਸ ਤਰ੍ਹਾਂ ਆਪਾਂ ਬਾਈਡਨ ਹੋਰਾਂ ਨੂੰ ਚੇਂਜ ਕਰ ਸਕਦੇ ਹਾਂ। ਸੋ ਉਹਨਾਂ ਦਾ ਜੋ ਆਖਰੀ ਲਾਈਨ ਸੀ ਉਹ ਇਹੀ ਸੀ ਵੀ ਇਟ ਇਜ਼ ਟਾਈਮ ਫॉर ਨਿਊ ਜਨਰੇਸ਼ਨ ਟੂ ਲੀਡ, ਦਿਸ ਇਜ਼ ਆਵਰ ਮੋਮੈਂਟ, ਦਿਸ ਇਜ਼ ਆਵਰ ਓਪਰਚੁਨਿਟੀ। ਸੋ ਇਹ ਉਹਨਾਂ ਨੇ ਜੋ ਮੈਸੇਜ ਆ ਰਿਪਬਲਿਕਨ ਪਾਰਟੀ ਵੱਲੋਂ ਦਿੱਤਾ। ਰਿਪਬਲਿਕਨ ਪਾਰਟੀ ਦੇ ਜਿਹੜੇ ਇੱਕ ਸੈਨੇਟਰ ਤੇ ਨਵੇਂ ਚੁਣੇ ਗਏ ਝੂਠ ਬੋਲ ਕੇ ਪਹੁੰਚੇ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ ਤੇ ਮਿਟ ਰੋਮਨੀ, ਫੇਲਡ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਨ੍ਹਾਂ ਨੇ ਰਨ ਕੀਤਾ ਸੀਗਾ, ਉਹ ਵੀ ਆਪਸ ਦੇ ਵਿੱਚ ਇਹਨਾਂ ਦੇ ਸਿੰਘ ਫਸੇ। ਰੋਮਨੀ ਤੇ ਸੈਂਟੋਸ ਕਹਿੰਦੇ ਇੱਕ ਦੂਜੇ ਦੇ ਉੱਤੇ ਇੱਕ ਹਿਸਾਬ ਦੇ ਨਾਲ ਬੋਲਦੇ ਹੋਏ, ਟੈਂਸ਼ਨ ਕਹਿੰਦੇ ਵੀ ਉੱਥੇ ਥੋੜੀ ਹਾਈ ਸੀਗੀ, ਉਹ ਹੋਈ। ਬਾਅਦ ਦੇ ਵਿੱਚ ਮਿਟ ਰੋਮਨੀ ਨੇ ਇਹ ਕਿਹਾ ਵੀ ਉਹਨਾਂ ਨੇ ਸੈਂਟੋਸ ਨੂੰ ਕਿਹਾ ਵੀ ਤੂੰ ਆਪਣੀ ਜਿਹੜੀ ਬਾਇਓਗ੍ਰਾਫੀ ਨੂੰ ਕਾਫੀ ਫੈਬਰੀਕੇਟ ਕੀਤਾ ਆ, ਤੇਰਾ ਕੈਂਪੇਨ ਫਾਈਨੈਂਸ ਅੰਡਰ ਇਨਵੈਸਟੀਗੇਸ਼ਨ ਆ, ਤੂੰ ਇੱਥੇ ਬਿਲੋਂਗ ਨਹੀਂ ਕਰਦਾ ਕਾਂਗਰਸ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹਾਊਸ ਦੀ ਐਥਿਕਸ ਕਮੇਟੀ, ਬਾਈਪਾਰਟੀਜ਼ਨ ਇੱਕ ਕਮੇਟੀ, ਉਹਨਾਂ ਨੇ ਜਿਹੜਾ ਆ ਹਰਜੋਤ ਸਿੰਘ ਜੀ ਸੈਂਟੋਸ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਸ਼ੁਰੂ ਕੀਤੀ ਹੈਗੀ ਆ। ਸੋ ਇਹ ਵੀ ਜਿਹੜਾ ਵਿੱਚ ਨਾਲ ਦੇ ਨਾਲ ਮਸਲਾ ਜਿਹੜਾ ਉਹ ਚੱਲਦਾ ਰਿਹਾ ਹੈਗਾ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਹੈ। ਸੈਂਟਰਸ ਜ਼ਰੂਰ ਤੱਤੇ ਪਾਣੀ ਦੇ ਵਿੱਚ ਆਬਵੀਅਸਲੀ ਜਿਹੜਾ ਉਹ ਚੱਲ ਰਿਹਾ ਆ। ਸਾਰਾ ਹਕਬੀ ਸੈਂਡਰਸ ਦੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਜਿਹੜੀ ਗੱਲ ਕਰ ਰਹੇ ਆ, ਤੇ ਉਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਉਹ ਪ੍ਰੈਸ ਸਕੱਤਰ ਜਿਹੜੇ ਉਹ ਰਹੇ ਆ, ਤੇ ਐਸਟੈਬਲਿਸ਼ਮੈਂਟ ਦੇ ਉੱਤੇ ਕਾਈਂਡ ਆਫ ਇਹਨਾਂ ਦਾ ਜਿਹੜਾ ਇਹ ਜਿਹੜਾ ਰਿਬਟਲ ਉਹਨਾਂ ਨੇ ਕੀਤਾ ਸੀਗਾ, ਉਹ ਵਾਰ ਜਿਹੜਾ ਆਪਾਂ ਦੇਖ ਸਕਦੇ ਹੈਗੇ ਆ। ਸੋ ਕਹਿ ਸਕਦੇ ਹਾਂ ਵੀ ਸਮਹਾਉ ਟਰੰਪ ਹੋਣਾ ਦੀ ਇੱਕ ਹਿਸਾਬ ਦੇ ਨਾਲ ਗੱਲ ਹੀ ਜਿਹੜੀ ਆ ਉਹ ਹੋਈ ਬਗੈਰ ਉਹਨਾਂ ਦਾ ਨਾਮ ਲਏ, ਕਿਉਂਕਿ ਜਿਹੜੇ ਪੁਰਾਣੇ ਖੁੰਡ ਰਿਪਬਲਿਕਨ ਪਾਰਟੀ ਦੇ ਜਿਹੜੇ ਦੱਸੀ ਜਾਂਦੇ ਆ ਅਜੇ ਵੀ ਉੱਥੇ ਹਨ। ਉਹਨਾਂ ਤੋਂ ਰਿਪਬਲਿਕਨ ਪਾਰਟੀ ਪਿੱਛਾ ਵੀ ਜਿਹੜਾ ਉਹ ਛਡਾਉਣਾ ਚਾਹੁੰਦੀ ਆ, ਵੀ ਇਹ ਜਾਂਦੇ ਵੀ ਕਿਸੇ ਪਾਸੇ ਵੀ ਨਹੀਂ ਆ। ਐਸਟੈਬਲਿਸ਼ਮੈਂਟ ਤੋਂ ਦੋਨਾਂ ਹੀ ਪਾਰਟੀਆਂ ਨੂੰ ਜਿਹੜਾ ਕਹਿ ਸਕਦੇ ਆ ਵੀ ਉਹ ਖਤਰਾ ਰਹਿੰਦਾ ਆ, ਨਵਿਆਂ ਨੂੰ ਉਹ ਆਉਣ ਨਹੀਂ ਦਿੰਦੇ, ਤੇ ਜੇ ਕੋਈ ਆਉਂਦਾ ਆ ਤੇ ਜੇ ਉਹ ਸਿਰ ਕੱਢਦਾ ਆ ਤੇ ਉਸ ਦੀ ਸਿਰੀ ਜਿਹੜੀ ਉਹ ਝੱਟ ਦੇਣੀ ਨੱਪਣ ਦੀ ਜਿਹੜੀ ਉਸ ਦੇ ਵਿੱਚ ਗੱਲ ਦੇਖਣ ਨੂੰ ਜਿਹੜੀ ਉਹ ਮਿਲਦੀ ਹੁੰਦੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪਰ ਸਟੇਟ ਆਫ ਦਾ ਯੂਨੀਅਨ ਇੱਕ ਕਹਿ ਸਕਦੇ ਹਾਂ ਵੀ ਸਿੰਬੋਲਿਕ ਐਡਰੈਸ ਪ੍ਰੈਜ਼ੀਡੈਂਟ ਦਾ ਜਿਹੜਾ ਉਹ ਰਹਿੰਦਾ ਆ, ਜਿਸ ਨੂੰ ਤਵੱਜੋ ਤਾਂ ਕਾਫੀ ਦਿੱਤੀ ਜਾਂਦੀ ਹੈ। ਉਹਨਾਂ 'ਚੋਂ ਕਿੰਨੀਆਂ ਕੁ ਗੱਲਾਂ ਜਿਹੜੀਆਂ ਉਹ ਸੱਚ ਹੁੰਦੀਆਂ, ਕਿੰਨੀਆਂ ਕੁ ਨਹੀਂ, ਇਹ ਇੱਕ ਵੱਖਰੀ ਜਿਹੜੀ ਆ ਉਹ ਗੱਲ ਰਹਿੰਦੀ। ਜੀ, ਸੋ ਬਿਲਕੁਲ ਸਟੇਟ ਆਫ ਦਾ ਯੂਨੀਅਨ ਐਡਰੈਸ ਤੋਂ ਬਾਅਦ ਪ੍ਰੈਜ਼ੀਡੈਂਟ ਬਾਈਡਨ ਹੁਣੀ ਵਿਸਕੌਨਸਨ ਨੂੰ ਜਾ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਨੇ ਆਪਣੀ ਕੈਂਪੇਨ ਉਹ ਸ਼ੁਰੂ ਕਰ ਲਈ ਹੈਗੀ ਆ। ਇਹ ਉਹਨਾਂ ਦੀ ਪਹਿਲੀ ਵਿਜ਼ਿਟ ਹੋਊਗੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਵਿਸਕੌਨਸਨ 'ਚ। ਸਰੋਤਿਆਂ ਨੂੰ ਪਤਾ ਹੀ ਆ ਵਿਸਕੌਨਸਨ ਇੱਕ ਟਾਈਮ ਤੇ ਰਿਪਬਲਿਕਨ ਸਟੇਟ ਰਹੀ ਆ। ਹੁਣ ਉੱਥੇ ਦੇ ਗਵਰਨਰ ਡੈਮੋਕਰੇਟ ਆ, ਪਰ ਹਜੇ ਵੀ ਕਾਫੀ ਜਿਹੜਾ ਡਿਵਾਈਡਡ ਸਟੇਟ ਹੈਗੀ ਆ। ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਜੋ ਉਹਨਾਂ ਦਾ ਏਜੰਡਾ ਜੋ ਉਹਨਾਂ ਨੇ ਆਪਣਾ ਸਟੇਟ ਆਫ ਦਾ ਯੂਨੀਅਨ ਵਿੱਚ ਦੱਸਿਆ ਹੈਗਾ, ਉਹਦੇ ਬਾਬਤ ਉਹ ਮੈਡੀਸਨ ਜੋ ਡੇਨ ਕਾਉਂਟੀ ਆ ਵਿਸਕੌਨਸਨ 'ਚ ਉੱਥੇ ਜਾ ਰਹੇ ਆ, ਤਾਂ ਕਿ ਇੰਡੀਪੈਂਡੈਂਟ ਵੋਟਰਸ ਨੂੰ ਆਪਣੇ ਵੱਲ ਖਿੱਚ ਸਕਣ। ਵਿਸਕੌਨਸਨ ਦੇ ਗਵਰਨਰ ਐਵਰਸ ਵੀ ਉੱਥੇ ਪਹੁੰਚਣਗੇ। ਸੋ ਇਹ ਸੈਕੰਡ ਈਅਰ ਇਨ ਰੋ ਆ ਵਿਸਕੌਨਸਨ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਰੁਕਣ ਜਾ ਰਹੇ ਆ। ਪਿਛਲੇ ਸਾਲ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਉਸ ਟਾਈਮ ਦੇ ਉੱਤੇ ਵੀ ਉਹ ਯੂਨੀਵਰਸਿਟੀ ਆਫ ਵਿਸਕੌਨਸਨ ਸੁਪੀਰੀਅਰ ਜੋ ਹੈਗੀ ਆ ਵਿਸਕੌਨਸਨ ਦੇ ਵਿੱਚ ਉੱਥੇ ਪਹੁੰਚੇ ਸੀ। ਸੋ ਦੇਖਦੇ ਹਾਂ ਕਿੰਨਾ ਕੁ ਅਸਰ ਜੋ ਸਟੇਟ ਆਫ ਯੂਨੀਅਨ ਦਾ ਇਹ ਹੁੰਦਾ ਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ ਵੀ ਕਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਜਿਹੜਾ ਇੰਪ੍ਰੈਸ ਕੀਤਾ ਹੈਗਾ। ਤੇ ਯੂਐਸ ਦੀ ਸੈਨੇਟਰ ਟੈਮੀ ਵਾਲਡਮਨ ਡੈਮੋਕ੍ਰੇਟ ਆ ਵਿਸਕੌਨਸਨ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਉਹ ਇਸ ਮੀਟਿੰਗ ਨੂੰ ਅਟੈਂਡ ਨਹੀਂ ਕਰ ਸਕਣਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਚਾਈਨੀਜ਼ ਸਪਾਈ ਪਲੇਨ ਜਿਸ ਨੂੰ ਅਮਰੀਕਾ ਨੇ ਕੈਰੋਲੀਨਾ ਦੇ ਕਹਿ ਲਓ ਵੀ ਉੱਥੇ ਜਾਣ ਤੋਂ ਪਹਿਲਾਂ, ਸਮੁੰਦਰ 'ਚ ਜਾਣ ਤੋਂ ਪਹਿਲਾਂ ਸਿੱਟ ਲਿਆ ਸੀ, ਜਿਸ ਦਾ ਸਮਾਨ ਜਿਹੜਾ ਹੁਣ ਅਮਰੀਕਾ ਜਿਹੜਾ ਉਹ ਇਕੱਠਾ ਕਰ ਰਿਹਾ ਹੈ।
ਇਸ ਨੂੰ ਲੈ ਕੇ ਚਾਈਨਾ ਕਾਫੀ ਜ਼ਿਆਦਾ ਜਿਹੜਾ ਉਹ ਨਾਰਾਜ਼ ਆ। ਬਾਈਡਨ ਹੁਣਾਂ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਕਹਿੰਦੇ ਦੱਸਿਆ ਉਹਨਾਂ ਨੇ ਵੀ 40 ਮੁਲਕਾਂ ਨੂੰ ਅਮਰੀਕਾ ਨੇ ਨਾਲ ਦੇ ਨਾਲ ਹੀ ਜਿਹੜਾ ਉਹ ਬਰੀਫ ਕਰ ਦਿੱਤਾ ਵੀ ਅਸੀਂ ਜਿਹੜਾ ਚੀਨ ਦਾ ਬਲੂਨ ਆ, ਜਸੂਸੀ ਬਲੂਨ ਆ, ਉਸ ਨੂੰ ਜਿਹੜਾ ਉਹ ਸਿੱਟ ਦਿੱਤਾ ਹੈਗਾ ਆ। ਤੇ ਅਮਰੀਕਾ ਨੇ ਇਹ ਵੀ ਕਿਹਾ ਆ ਵੀ ਜਿਹੜਾ ਵੀ ਮਟੀਰੀਅਲ ਇਸ ਦੇ ਵਿੱਚ ਸੈਲਵੇਜ ਕੀਤਾ ਜਾਊਗਾ, ਇਕੱਠਾ ਕੀਤਾ ਜਾਊਗਾ ਇਸ ਬਲੂਨ ਦਾ, ਉਹ ਚਾਈਨਾ ਨੂੰ ਵਾਪਸ ਨਹੀਂ ਕੀਤਾ ਜਾਊਗਾ। ਸੋ ਚਾਈਨਾ ਕਹਿੰਦੇ ਵੀ ਕਾਫੀ ਨਾਰਾਜ਼ਗੀ ਜਿਹੜੀ ਇਸ ਚੀਜ਼ ਦੇ ਉੱਤੇ ਜਤਾਈ ਹੈਗੀ ਆ। ਕਹਿੰਦੇ ਵੀ ਇੱਕ ਪਾਸੇ ਤਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਕਿਹਾ ਵੀ ਯੂਐਸ ਜਿਹੜਾ ਹੈ ਉਹ ਕੰਪੀਟੀਸ਼ਨ ਤਾਂ ਚਾਹੁੰਦਾ ਹੈ, ਪਰ ਕੌਨਫਲਿਕਟ ਨਹੀਂ ਚਾਹੁੰਦਾ ਜਿਹੜਾ ਉਹ ਚਾਈਨਾ ਦੇ ਵਿੱਚ। ਸੋ ਜਿੱਦਾਂ ਸੋਵਰਨਿਟੀ ਦੀ ਤੁਸੀਂ ਜਿਹੜੀ ਉਹ ਗੱਲ ਇਸ ਦੇ ਵਿੱਚ ਆਖੀ ਹੈਗੀ ਆ। ਸੋ ਕਹਿੰਦੇ ਵੀ ਇਹ ਜਾਣ ਬੁੱਝ ਕੇ ਯੂਐਸ ਜਿਹੜਾ ਆ ਚਾਈਨਾ ਨੂੰ ਨੁਕਸਾਨ ਜਾਂ ਸਮੀਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਹੈਗਾ ਆ। ਸੋ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਤੇ ਡਿਪਲੋਮੈਟਸ ਨੇ ਦੱਸਿਆ ਸੀ, ਯੂਐਸ ਡਿਪਟੀ ਸੈਕਟਰੀ ਆਫ ਸਟੇਟ ਵੈਂਡੀ ਸ਼ਰਮਨ, ਉਹਨਾਂ ਨੇ 150 ਫੋਰਨ ਡਿਪਲੋਮੈਟ ਜਿਹੜੇ 40 ਐਮਬੈਸੀਜ਼ ਦੇ ਹੈਗੇ ਆ, ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਆ ਸੋਮਵਾਰ ਨੂੰ, ਵੀ ਜਿਹੜਾ ਯੂਐਸ ਏਅਰ ਸਪੇਸ ਦੇ ਵਿੱਚ ਲੇਟ ਜਨਵਰੀ 'ਚ ਚੀਨੀ ਜਿਹੜਾ ਬਲੂਨ ਆਇਆ ਸੀ, ਉਸ ਨੂੰ ਉਹਨਾਂ ਨੇ ਸੁੱਟ ਲਿਆ ਹੈਗਾ ਆ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਚਾਈਨਾ ਨੂੰ ਕਹਿ ਲਓ ਵੀ ਦੋਨਾਂ ਹੱਥਾਂ ਦੇ ਨਾਲ ਇਸ ਟਾਈਮ ਝਟਕਾ ਦੇਣ ਦੀ ਜਿਹੜੀ ਕੋਸ਼ਿਸ਼ ਅਮਰੀਕਾ ਦੇ ਦੁਆਰਾ ਉਹ ਚੱਲ ਰਹੀ ਹੈਗੀ ਆ। ਸੋ ਦੇਖੋ ਕੀ ਬਣਦਾ, ਪਰ ਚਾਈਨੀਜ਼ ਕਹਿੰਦੇ ਵੀ ਖਾਸੇ ਨਾਰਾਜ਼ ਜਿਹੜੇ ਆ ਇਸ ਚੀਜ਼ ਨੂੰ ਲੈ ਕੇ ਆ। ਤੇ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਤਾ ਲੱਗ ਰਹੀ ਹੈ, ਦੱਸਿਆ ਜਾ ਰਿਹਾ ਆ ਵੀ ਇਹ ਅੱਜ ਦਾ ਨਹੀਂ, ਬਹੁਤ ਚਿਰ ਤੋਂ, ਕਈ ਸਾਲਾਂ ਤੋਂ ਜਿਹੜੇ ਚਾਈਨਾ ਦੇ ਇਹ ਜਿਹੜੇ ਸਪਾਈ ਬਲੂਨਸ ਆ ਉਹ ਘੁੰਮਦੇ ਰਹੇ ਆ। ਡਾਕੂਮੈਂਟਸ ਇਹ ਵੀ ਸ਼ੋਅ ਕਰ ਰਹੇ ਆ ਵੀ ਚਾਈਨਾ ਦੇ ਸਪਾਈ ਬਲੂਨਸ ਟਰੰਪ ਹੁਣਾਂ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਹਵਾਈ ਤੇ ਫਲੋਰੀਡਾ ਦੇ ਉੱਤੇ ਵੀ ਫਲੋਟ ਕਰਦੇ ਨਜ਼ਰ ਆਏ ਸੀ, ਪਰ ਜਿਨ੍ਹਾਂ ਬਾਰੇ ਕੋਈ ਵੀ ਗੱਲਬਾਤ ਉਦੋਂ ਬਾਹਰ ਨਹੀਂ ਨਿਕਲੀ। ਅਗਲੀ ਖਬਰ ਵੱਲ ਚਲੀਏ। ਨਿਊਜ਼ੀਲੈਂਡ ਨੇ ਆਪਣੇ ਕਹਿੰਦੇ ਵੀ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਡਰੱਗ ਬਸਟ ਕੀਤਾ ਆ। 3 ਟਨ ਕੋਕੇਨ ਉਹਨਾਂ ਨੇ, ਜੋ ਪੈਸੀਫਿਕ ਓਸ਼ਨ ਦੇ ਵਿੱਚ ਸਿੱਟੀ ਗਈ ਸੀ, ਫਲੋਟ ਕਰਦੀ ਸੀ, ਉੱਥੇ ਦੀ ਨੇਵੀ ਨੇ ਫੜੀ ਹੈਗੀ ਆ। ਤੇ ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ, ਉਹਨਾਂ ਨੇ ਇਹ ਕਿਹਾ ਆ ਵੀ 81 ਬੇਲਸ ਜੋ ਫਲੋਟ ਕਰ ਰਹੇ ਸੀ ਕੋਕੇਨ ਦੇ, ਉਹ ਪੈਸੀਫਿਕ ਓਸ਼ਨ ਚੋਂ ਨੇਵੀ ਨੇ ਲੱਭੇ ਤੇ ਉਹਨਾਂ ਨੂੰ ਫਿਰ ਨੇਵੀ ਦੇ ਜੋ ਸ਼ਿਪ ਆ ਉਹਦੇ ਵਿੱਚ 6 ਦਿਨਾਂ ਦਾ ਟ੍ਰਿਪ ਲਾ ਕੇ ਨਿਊਜ਼ੀਲੈਂਡ ਦੇ ਜੋ ਮੇਨਲੈਂਡ ਆ ਉੱਥੇ ਲਿਆਂਦਾ ਗਿਆ ਤੇ ਉੱਥੇ ਬਾਅਦ ਦੇ ਵਿੱਚ ਇਸ ਨੂੰ ਡਿਸਟਰੋਏ ਕਰ ਦਿੱਤਾ ਗਿਆ। 3.5 ਟਨ, 3.5 ਟਨ ਕੋਕੇਨ ਦੀ ਕੀਮਤ $500 ਮਿਲੀਅਨ ਨਿਊਜ਼ੀਲੈਂਡ, USA ਦੇ $316 ਮਿਲੀਅਨ ਬਣਦੇ ਹੈਗੇ ਆ। ਕਹਿੰਦੇ ਵੀ ਮੋਸਟ ਪ੍ਰੋਬਬਲੀ ਇਹ ਆਸਟ੍ਰੇਲੀਆ ਨੂੰ ਜਾਣੀ ਸੀ ਤੇ ਉਹਨਾਂ ਨੇ ਇਹ ਕਿਹਾ ਆ ਵੀ ਜੋ ਨਿਊਜ਼ੀਲੈਂਡ ਦੇ ਕਸਟਮ ਮਿਲਟਰੀ ਨੇ ਇਹ ਡਰੱਗ, ਇੱਕ ਉਹਨਾਂ ਨੇ ਆਪਰੇਸ਼ਨ ਚਾਲੂ ਕੀਤਾ ਸੀ, ਆਪਰੇਸ਼ਨ ਹਾਈਡਰੋਜ਼, ਦਸੰਬਰ ਦੇ ਵਿੱਚ ਆਪਣੇ ਇੰਟਰਨੈਸ਼ਨਲ ਪਾਰਟਨਰ ਏਜੰਸੀਜ਼ ਦੇ ਨਾਲ ਰਲ ਕੇ, ਤੇ ਤਦ ਉਹਨਾਂ ਨੇ ਇੰਨੀ ਜ਼ਿਆਦਾ ਡਰੱਗ ਇਹ ਫੜੀ ਆ। ਸੋ ਇਹ ਇੰਨਾ ਕਹਿੰਦੇ ਜ਼ਿਆਦਾ ਅਮਾਊਂਟ ਆ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਡਰੱਗ ਯੂਜ਼ਰਸ ਆ ਉਹਨਾਂ ਦੇ ਲਈ 1 ਸਾਲ ਦਾ ਇਹ ਮਟੀਰੀਅਲ ਸੀ ਤੇ ਨਿਊਜ਼ੀਲੈਂਡ ਦੇ ਲਈ 30 ਸਾਲਾਂ ਦਾ ਸੀਗਾ। ਵਾਓ। ਸੋ ਇੰਨੀ ਜ਼ਿਆਦਾ ਅਮਾਊਂਟ ਆ, ਤੁਸੀਂ ਦੇਖ ਸਕਦੇ ਆ। ਪਰ ਅੱਜ ਕੱਲ ਜੋ ਡਰੱਗ ਫੜ ਹੁੰਦੀ ਆ ਪੂਰੇ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਡਰੱਗ ਦੇ ਬਸਟ ਹੁੰਦੇ ਆ। ਪਿਛਲੇ ਸਾਲ US ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਫਾਰਮਰ ਪ੍ਰੋਫੈਸ਼ਨਲ ਹੈਵੀਵੇਟ ਬਾਕਸਰ ਨੂੰ ਡਰੱਗ ਟ੍ਰੈਫਿਕਿੰਗ ਦੇ ਵਿੱਚ ਚਾਰਜ ਕੀਤਾ ਸੀ ਤੇ 20 ਟਨ ਕੋਕੇਨ, ਜੋ ਕਿ $1 ਬਿਲੀਅਨ ਵਰਥ ਸੀਗੀ, ਉਹ US ਪੋਰਟ ਦੇ ਉੱਤੇ ਫੜੀ ਗਈ ਸੀ ਤੇ ਉਸ ਨੂੰ 2019 ਚ ਪ੍ਰੋਸੀਕਿਊਟ ਕੀਤਾ ਸੀ। 2022 ਦੇ ਵਿੱਚ US ਕੋਸਟ ਗਾਰਡ ਨੇ ਕਟਰ ਜੇਮਸ ਦੇ ਉੱਤੇ ਇੱਕ ਰੈਕਡ ਲਾਰਜੈਸਟ ਸਿੰਗਲ ਕੋਕੇਨ ਜੋ 10,915 ਪਾਉਂਡ ਦੀ ਆ, ਉਹ ਫੜੀ ਸੀ ਇੰਟਰਨੈਸ਼ਨਲ ਵਾਟਰਸ ਆਫ ਈਸਟਰਨ ਪੈਸੀਫਿਕ ਓਸ਼ਨ ਤੇ ਕੈਰੀਬੀਅਨ ਸੀ ਦੇ ਵਿੱਚ। 2021 ਦੇ ਵਿੱਚ US ਕੋਸਟ ਗਾਰਡ ਨੇ $1.4 ਬਿਲੀਅਨ ਵਰਥ ਆਫ ਇਲੀਗਲ ਨਾਰਕੋਟਿਕਸ ਫੜੇ ਸੀ ਪੋਰਟ ਐਵਰਗਲੇਡਸ, ਜੋ ਫੋਰਟ ਲਾਡਰਡੇਲ ਫਲੋਰੀਡਾ ਦੇ ਵਿੱਚ ਹੈਗਾ ਆ। ਸੋ ਇਹ ਦੇਖ ਸਕਦੇ ਹੋ ਤੁਸੀਂ ਕਿੰਨੇ ਵੱਡੇ ਵੱਡੇ ਅਮਾਉਂਟ ਦੇ ਵਿੱਚ ਇਹ ਡਰੱਗ ਆ ਰਹੀ ਆ ਤੇ ਜਿਹੜੀ ਜ਼ਹਿਰ ਆ ਬਾਹਰ ਆਪਣੇ ਸਾਡੇ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਮਾਰ ਰਹੀ ਹੈ।
ਬਿਲਕੁਲ ਹਰਜੋਤ ਸਿੰਘ ਜੀ, ਕੋਈ ਵੀ ਇਸ ਤੋਂ ਬਚਿਆ ਨਹੀਂ ਹੈਗਾ। ਚੰਗੇ ਭਲੇ ਮੁਲਕ, ਵਿਕਸਿਤ ਮੁਲਕ, ਵਿਕਾਸਸ਼ੀਲ ਮੁਲਕ, ਇਹਨਾਂ ਸਾਰਿਆਂ ਦੇ ਵਿੱਚ ਡਰੱਗ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਗੰਭੀਰ ਆ। ਇੰਨੀ ਡਰੱਗ ਦਾ ਕਿਹੜਾ ਅਚਾਰ ਪਾਉਣਾ ਆ, ਹੈ ਨਾ? ਵੀ ਕੀ ਜਿਹੜਾ ਇਹ ਹੋ ਰਿਹਾ ਆ, ਜਿਹੜੇ ਲੋਕ ਇੱਦਾਂ ਦਾ ਕੰਮ ਕਰ ਰਹੇ ਆ, ਕਿੱਥੇ ਭਰਾਵਾ ਤੁਸੀਂ ਡਾਲਰ ਜਿਹੜੇ ਉਹ ਲੈ ਜਾਣੇ ਆ ਨਾਲ, ਜਦੋਂ ਮਰਨਾ ਆ, ਜਦੋਂ ਸੜਨਾ ਆ, ਜਦੋਂ ਜੋ ਵੀ ਹੈ, ਚਾਹੇ ਦਫਨਾਉਣਾ, ਨਾਲ ਥੋੜ੍ਹੀ ਕੁਛ ਵੀ ਜਾਣਾ ਆ। ਸਮਝ ਤੋਂ ਪਰੇ ਵਾਲੀ ਜਿਹੜੀ ਗੱਲ ਆ, ਵੀ ਕੀ ਇਸ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ, ਬਹੁਤ ਮਾੜੀ ਜਿਹੜੀ ਸਥਿਤੀ ਆ। ਆਪਾਂ ਨੂੰ ਆਪਣੀਆਂ ਜਿਹੜੀਆਂ ਕਮਿਊਨਿਟੀਜ਼, ਨੇਬਰਹੁੱਡਸ, ਇਹਨਾਂ ਦੇ ਉੱਤੇ ਭਾਈ ਜ਼ੋਰ ਲਾ ਕੇ ਇਹਨਾਂ ਨੂੰ ਕਿੱਦਾਂ ਸੁਰੱਖਿਅਤ ਬਣਾਉਣਾ ਆ, ਇਸ ਦੇ ਉੱਤੇ ਜ਼ੋਰ ਜਿਹੜਾ ਉਹ ਲਾਉਣਾ ਪੈਣਾ। ਕੰਮ ਹੇਠਾਂ ਤੋਂ ਹੀ ਸ਼ੁਰੂ ਹੋਣਾ ਆ। ਮੁਲਕ ਜਿਹੜੇ ਉਹ ਕਰੀ ਜਾਂਦੇ ਆ ਜਿਹੜਾ ਆਪਣੇ ਪੱਧਰ ਦੇ ਉੱਤੇ, ਪਰ ਤੁਸੀਂ ਜਿਹੜੇ ਆ ਆਪਣੇ ਆਲੇ ਦੁਆਲੇ ਜੋ ਚੱਲ ਰਹੇ ਆ, ਜਾਂ ਜੇ ਤੁਹਾਨੂੰ ਪਤਾ ਲੱਗਦਾ ਵੀ ਕੁਛ ਲੋਕ ਉਹਨਾਂ ਦੇ ਵਿੱਚ ਇਨਵੋਲਵ ਆ, ਡਜ਼ਨਟ ਮੈਟਰ ਉਹ ਫਿਰ ਤੁਹਾਡੇ ਜਾਣਕਾਰ ਆ ਜਾਂ ਕਿੱਦਾਂ ਆ, ਸਮਗਲਿੰਗ ਵਾਲੇ ਜਿਹੜੇ ਵੀ, ਜੋ ਕੁਛ ਵੀ ਤੁਹਾਨੂੰ ਪਤਾ ਲੱਗਦਾ ਆ, ਆਪਾਂ ਨੂੰ ਭਾਈ ਸੁਚੇਤ ਰਹਿਣਾ ਚਾਹੀਦਾ। ਨਿਆਣਿਆਂ ਨੂੰ ਬਚਾਉਣ ਦੀ ਜਿਹੜੀ ਜ਼ਰੂਰਤ ਆ। ਅੱਗੇ ਤਾਂ ਕਹਿੰਦੇ ਸੀਗੇ ਹਰਜੋਤ ਸਿੰਘ ਜੀ ਵੀ ਡਰੱਗਸ ਮੇ ਬੀ ਅਡਲਟਸ ਦੇ ਉੱਤੇ ਜ਼ਿਆਦਾ ਅਸਰ ਕਰਦੀ, ਹੁਣ ਤਾਂ ਸਕੂਲਾਂ ਤੋਂ ਵੀ ਬਚਾ ਨਹੀਂ ਆ। ਸਕੂਲਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਉਹ ਪਹੁੰਚੀਆਂ ਪਈਆਂ ਹੈ। ਸੋ ਬਹੁਤ ਜ਼ਿਆਦਾ ਸੁਹਿਰਦਤਾ ਦੇ ਨਾਲ ਜਿਹੜਾ ਹੈ ਇਸ ਦੇ ਉੱਤੇ ਵਿਚਾਰਨ ਦੀ, ਸੋਚਣ ਦੀ ਜਿਹੜੀ ਉਹ ਜ਼ਰੂਰਤ ਆ, ਵੀ ਭਾਈ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਦਾਂ ਜਿਹੜਾ ਉਹ ਬਣਾਉਣਾ ਆ। ਆਲਰੇਡੀ ਨਿਆਣਿਆਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਫ਼ਰਕ ਹੈਗਾ ਆ। ਕੱਲ੍ਹ ਆਪਾਂ ਦੱਸ ਰਹੇ ਸੀ ਵੀ ਕਿੱਦਾਂ ਕੈਫੇ ਜਿਹੜੇ ਆ ਇਹਨਾਂ ਨੇ ਸ਼ੁਰੂ ਕਰਨੇ ਆ ਕੈਲੀਫੋਰਨੀਆ ਦੇ ਵਿੱਚ, ਉਹ ਸੋਚ ਰਹੇ ਆ ਵੀ, ਉਹ ਕਹਿੰਦੇ ਵੀ ਹੁਣ ਸ਼ਰਾਬ ਤਾਂ, ਤੰਬਾਕੂ ਤਾਂ ਵਿਕਦਾ ਹੀ ਵਿਕਦਾ, ਉਹਨਾਂ ਦੀਆਂ ਬਾਰਾਂ ਤਾਂ ਬਣੀਆਂ ਆ, ਹੁਣ ਮੈਰਿਜੁਆਨਾ ਦੀਆਂ ਬਣਾ ਦਈਏ, ਕੱਲ੍ਹ ਨੂੰ ਕੋਕੇਨ ਦੀਆਂ ਬਣ ਗਈਆਂ। ਕਿੱਥੇ ਤੱਕ ਜਿਹੜੀ ਇਹ ਗੱਲ ਜਿਹੜੀ ਉਹ ਜਾਣੀ ਆ, ਤੇ ਉੱਤੋਂ ਜਿਹੜੇ ਸਮਗਲਰਸ ਆ ਉਹਨਾਂ ਨੇ ਨੱਕ 'ਚ ਦਮ ਜਿਹੜਾ ਉਹ ਕਰਕੇ ਰੱਖਿਆ ਪਿਆ ਹੈਗਾ ਆ। ਸੋ ਜੀ। ਸੁਚੇਤ ਰਹੀਏ, ਲਾਅ ਐਨਫੋਰਸਮੈਂਟ ਦੇ ਨਾਲ, ਜਾਂ ਆਪਣੀ ਜਿਹੜੀ ਆ ਕੈੜੀ ਅੱਖ ਜਿਹੜੀ ਇਹਨਾਂ ਚੀਜ਼ਾਂ ਦੇ ਉੱਤੇ ਰੱਖਣ ਦੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ। ਜੀ। ਅਗਲੀ ਖਬਰ ਵੱਲ ਚਲੀਏ, ਜੋ ਟਰਕੀ ਤੇ ਸੀਰੀਆ ਦੇ ਵਿੱਚ ਭੁਚਾਲ ਆਇਆ ਆ। ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਨਿਊਯਾਰਕ ਟਾਈਮ ਦੇ ਮੁਤਾਬਕ 11,600 ਹੋ ਗਈ ਆ। ਹਜੇ ਵੀ ਲੋਕ ਉੱਥੇ, ਇੱਕ ਪਾਸੇ ਤਾਂ ਸਨੋ ਪੈ ਰਹੀ ਆ, ਠੰਡ ਆ, ਲੋਕ ਅੱਗ ਦੀਆਂ ਧੂਣੀਆਂ ਲਾ ਕੇ ਬੈਠੇ ਆ, ਰੋ ਰਹੇ ਆ, ਲੱਭ ਰਹੇ ਆ ਵੀ ਹਜੇ ਵੀ ਸ਼ਾਇਦ ਉਹਨਾਂ ਦੇ ਜੋ ਨੀਅਰ ਐਂਡ ਡੀਅਰ ਵਨਸ ਆ, ਦੱਬੇ ਹੋਏ ਆ ਮਲਬੇ ਦੇ ਵਿੱਚ, ਜੀਂਦੇ ਨਿਕਲ ਆਣ। ਕੱਲ ਇੱਕ ਬਿਲਡਿੰਗ ਦੇ ਵਿੱਚੋਂ ਪੂਰਾ ਉਸ ਨੂੰ ਚੱਕਿਆ ਗਿਆ, ਮਲਬੇ ਨੂੰ, 35 ਬੋਡੀ ਨਿਕਲੀਆਂ, ਤੇ ਇੱਕ ਜਿਹੜਾ ਬੱਚਾ ਸੀ, ਨਵਾਂ ਜੰਮਿਆ ਬੱਚਾ, ਉਹ ਜਿੰਦਾ ਨਿਕਲਿਆ ਤੇ ਮਾਂ ਉਸਦੀ ਮਰੀ ਹੋਈ ਸੀ। ਸੋ ਬਹੁਤ ਹੀ ਦਰਦਨਾਕ ਜੋ ਪਿਕਚਰਸ ਆ ਉੱਥੋਂ ਆ ਰਹੀਆਂ। 7.8 ਮੈਗਨੀਚਿਊਡ ਦਾ ਭੁਚਾਲ ਬਹੁਤ ਹੀ ਖਤਰਨਾਕ ਭੁਚਾਲ ਹੁੰਦਾ ਆ, ਤੇ ਇਸ ਦੇ ਨਾਲ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 11,600 ਲੋਕ ਹੁਣ ਤੱਕ ਕਨਫਰਮ ਉਹਨਾਂ ਦੇ ਮਾਰੇ ਜਾ ਚੁੱਕੇ ਆ, ਜਿਨ੍ਹਾਂ ਦੀ ਗਿਣਤੀ ਹੋਈ ਆ। ਲੋਕ ਆਪਣੀਆਂ ਕਾਰਾਂ 'ਚ ਸੌ ਰਹੇ ਆ, ਤੇ ਹਜੇ ਵੀ ਡਰੇ ਹੋਏ ਆ, ਕਿਉਂਕਿ ਆਫਟਰ ਸ਼ੌਕ ਵੀ ਬਹੁਤ ਆ ਰਹੇ ਆ, ਕਿਉਂਕਿ 2 ਮੇਜਰ ਅਰਥਕੁਏਕ ਆਏ ਸੀ, ਇੱਕ 7.8, ਇੱਕ 7.5 ਦਾ। ਉੱਥੇ ਜੋ ਐਮਰਜੈਂਸੀ ਵੀ ਡਿਕਲੇਅਰ ਕੀਤੀ ਗਈ ਹੈਗੀ ਆ। ਇਸਤਾਨਬੁਲ ਸਟਾਕ ਐਕਸਚੇਂਜ ਨੂੰ ਅਗਲੇ ਟਿਊਜ਼ਡੇ ਤੱਕ ਜੋ ਆ ਬੰਦ ਕਰ ਦਿੱਤਾ ਗਿਆ ਆ ਭੁਚਾਲ ਕਰਕੇ। ਸੋ ਸਿਚੁਏਸ਼ਨ ਬਹੁਤ ਬੈਡ ਆ। ਇੰਟਰਨੈਸ਼ਨਲ ਕਮਿਊਨਿਟੀ ਜੋ ਆ, ਪੂਰੇ ਮੁਲਕ ਹੈਲਪ ਕਰ ਰਹੇ ਆ, ਕਿ ਜਿੱਦਾਂ ਵੀ, ਚਾਹੇ ਉਹ ਮੈਡੀਕਲ ਦੇ ਨਾਲ ਆ, ਰੈਸਕਿਊ ਦੇ ਨਾਲ ਆ, ਸਾਰਾ ਕੁਝ ਜ਼ੋਰ ਲਾ ਰਹੇ ਆ। ਪਰ ਹੁਣ ਜਿੱਦਾਂ ਜਿੱਦਾਂ ਸਮਾਂ ਵੱਧਦਾ ਜਾ ਰਿਹਾ ਆ, ਲੋਕਾਂ ਦੀ ਆਸ ਘਟਦੀ ਜਾ ਰਹੀ ਆ ਵੀ ਉੱਥੋਂ ਕੋਈ ਜੀਂਦੇ ਜਿਹੜੇ ਆ ਉਹ ਲੱਭ ਸਕਣ। ਮੌਤ ਦਾ ਪਸਾਰਾ ਆ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ, ਦਰਦ ਦਾ, ਰੋਣ ਦਾ ਵੈਣ ਜਿਹੜੇ ਉਹ ਪੈ ਰਹੇ ਆ। ਤਸਵੀਰਾਂ ਦੇਖਣੀ ਹੁੰਦੀਆਂ, ਕਿੱਦਾਂ ਤੁਹਾਨੂੰ ਦੱਸ ਸਕੀਏ ਵੀ ਉੱਥੇ ਦੇ ਕੀ ਹੈ। ਜਿਹੜੇ ਸਿਰਫ ਸੁਣ ਰਹੇ ਆ, ਜਿਨ੍ਹਾਂ ਨੇ ਤਸਵੀਰਾਂ ਜਾਂ ਵੀਡੀਓ ਜਿਹੜੀਆਂ ਉਹ ਨਹੀਂ ਦੇਖੀਆਂ, ਬੰਦਾ ਸੋਚ ਵੀ ਨਹੀਂ ਸਕਦਾ ਵੀ ਕਿੰਨੇ ਖੌਫਨਾਕ ਮੰਜ਼ਰ ਜਿਹੜੇ ਉੱਥੇ ਬਣੇ ਪਏ ਆ। ਇੱਕ ਤਸਵੀਰ ਕੱਲ੍ਹ ਦੀ ਬਹੁਤ ਜ਼ਿਆਦਾ ਜਿਹੜੀ ਉਹ ਚੱਲ ਰਹੀ ਆ, ਬੱਚੇ ਜਿਹੜੇ ਆ ਉਹ ਦੱਬੇ ਪਏ ਆ। ਇੱਕ ਪਿਓ ਜਿਹੜਾ ਆ ਉਹ ਆਪਣੇ ਬੱਚੇ ਦੀ ਬਾਂਹ ਨੂੰ ਫੜ ਕੇ ਪੂਰੀ ਰਾਤ ਜਿਹੜਾ ਉਹ ਬੈਠਾ ਰਿਹਾ ਵੀ ਸ਼ਾਇਦ ਉਹ ਜੀਵਤ ਹੋਵੇ। ਜਿਹੜੇ ਮਲਬੇ ਦੇ ਹੇਠਾਂ ਜਿਹੜਾ ਉਹ ਦੱਬਿਆ ਪਿਆ ਆ। ਸੋ ਦੱਸ ਪਾਉਣਾ ਬਹੁਤ ਜਿਹੜਾ ਇਸ ਦੇ ਵਿੱਚ ਔਖਾ ਆ। ਡਰੋਨ ਫੁਟੇਜ ਜਿਹੜੀਆਂ ਹੁਣ ਜਿਹੜੀਆਂ ਹਰਜੋਤ ਸਿੰਘ ਜੀ ਇੱਥੋਂ ਆ ਰਹੀਆਂ, ਜਿਹੜਾ ਹਵਾਈ ਸਰਵੇਖਣ ਹੋ ਰਹੇ ਆ, ਉਹ ਦੇਖ ਕੇ ਦੰਗ ਰਹਿ ਜਾਂਦਾ ਬੰਦਾ। ਕੀ ਆ, ਕਈ ਤਾਂ ਜਿਹੜੀਆਂ ਪੂਰੀਆਂ ਡਿੱਗ ਚੁੱਕੀਆਂ ਨੇ ਬਿਲਡਿੰਗਸ, ਤੇ ਕਈ ਡਿੱਗਣ ਵਾਲੀਆਂ ਨੇ। ਹੁਣ ਉੱਥੇ ਰਹਿਣ ਦੇ ਲਈ ਬਹੁਤ ਸਾਰੀਆਂ ਜਿਹੜੇ ਬਿਲਡਿੰਗ ਆ ਜਾਂ ਘਰ ਆ ਜਾਂ ਉਹ ਸਾਰਾ ਕੁਛ ਰਿਹਾ ਨਹੀਂ।
ਬਹੁਤ ਜ਼ਿਆਦਾ ਸਥਿਤੀ ਜਿਹੜੀ ਉੱਥੇ ਮਾੜੀ ਆ। ਦੁਨੀਆ ਭਰ ਤੋਂ ਜਿਹੜੇ ਰਾਹਤ ਸਮੱਗਰੀ ਆ, ਉਹ ਟਰਕੀ ਨੂੰ ਜਿਹੜੀ ਉਹ ਪਹੁੰਚ ਰਹੀ ਹੈਗੀ ਆ। ਇਸ ਟਾਈਮ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਜ਼ਰੂਰਤ ਜਿਹੜੀ ਉਹ ਹੋਊਗੀ। ਸੋ ਟਰਕੀ ਨੇ ਜਿਹੜੇ ਕਹਿੰਦੇ ਟਵਿੱਟਰ ਨੂੰ ਬਲੌਕ ਵੀ ਜਿਹੜਾ ਉਹ ਕੀਤਾ ਜੀ, ਸੀਗਾ। ਇਹ ਵੀ ਜਿਹੜੀ ਉੱਥੇ ਜਿਹੜੀ ਉਹ ਜਾਣਕਾਰੀ ਆਈ ਆ। ਕਹਿੰਦੇ ਵੀ ਸੈਵਰਲ ਨੈਟਵਰਕਸ ਜਿਹੜੇ ਸੀਗੇ ਉਹਦੇ ਉੱਤੇ ਇਹਨਾਂ ਨੇ ਟਵਿੱਟਰ ਨੂੰ ਜਿਹੜਾ ਉਹ ਬਲੌਕ ਜਿਹੜਾ ਉਹ ਕਰ ਦਿੱਤਾ ਸੀਗਾ। ਉਹ ਕਹਿੰਦੇ ਵੀ ਇਸ ਲਈ ਵੀ ਰੈਸਕਿਊ ਐਫਰਟਸ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਉਹ ਨਾ ਆਵੇ। ਨੈਟ ਬਲੌਕਸ ਕਰਕੇ ਕੰਪਨੀਆਂ ਉਹਨਾਂ ਨੇ ਜਿਹੜਾ ਉਹ ਦੱਸਿਆ। ਆਲਰੇਡੀ ਤੁਸੀਂ ਦੱਸ ਹੀ ਦਿੱਤਾ ਸਟਾਕ ਟ੍ਰੇਡਿੰਗ ਦੇ ਜਿਹੜਾ ਉਹ ਬਾਰੇ 11,500 ਤੋਂ ਵੱਧ ਲੋਕ ਹੁਣ ਤੱਕ ਉਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ। ਜਿਹੜਾ ਟਰਕੀ ਦਾ ਪ੍ਰੈਜ਼ੀਡੈਂਟ ਆ ਅਰਡੋਗਨ, ਉਹ ਕੰਟਰੀ ਦੇ ਜਿਹੜੇ ਦੱਖਣ ਵਾਲੇ ਹਿੱਸੇ 'ਚ ਜਿੱਥੇ ਇਹ ਭੂਚਾਲ ਆਇਆ ਗੈਜ਼ਨਟੈਪ ਪ੍ਰੋਵਿੰਸ ਦੇ ਵਿੱਚ, ਉਹਦਾ ਜਿਹੜਾ ਦੌਰਾ ਕਰਨ ਦੇ ਲਈ ਉਹ ਪਹੁੰਚੇ ਆ ਅਤੇ ਉੱਥੇ ਤਾਪਮਾਨ ਕਾਫੀ ਜ਼ਿਆਦਾ ਘੱਟ ਆ। ਲੋ 20s ਦੇ ਵਿੱਚ ਰਾਤ ਨੂੰ ਟੈਂਪਰੇਚਰ ਜਿਹੜਾ ਉਹ ਚਲਿਆ ਜਾਂਦਾ ਹੈਗਾ ਆ। ਸੋ ਜੀ। ਇਹ ਸਭ ਤੋਂ ਮਾੜੀ ਹਾਲਤ ਸੀਰੀਆ ਦੇ ਲੋਕਾਂ ਦੀ ਆ। ਵਾਰ ਟੌਰਨ ਮੁਲਕ ਆ, ਆਪਾਂ ਦੇਖਿਆ ਹੀ ਆ ਪਿਛਲੇ ਕਈ ਸਾਲਾਂ ਤੋਂ। 10.9 ਮਿਲੀਅਨ ਲੋਕ ਭੁਚਾਲ ਦੇ ਨਾਲ ਅਫੈਕਟਡ ਹੋਏ ਆ ਇਨਸਾਈਡ ਸੀਰੀਆ। ਚਾਹੇ ਉਹ ਗਵਰਨਮੈਂਟ ਕੰਟਰੋਲਡ ਏਰੀਆ ਹੈ, ਚਾਹੇ ਓਪੋਜੀਸ਼ਨ ਕੰਟਰੋਲਡ ਟੈਰੀਟੋਰੀਜ਼ ਹੈਗੀਆਂ। ਇਹ ਯੂਨਾਈਟਿਡ ਨੇਸ਼ਨ ਨੇ ਦੱਸਿਆ। ਸਿਟੀ ਆਫ ਅਲੈਪੋ ਦੇ ਵਿੱਚ 30,000 ਦੇ ਕਰੀਬ ਲੋਕਾਂ ਨੇ ਸ਼ੈਲਟਰ ਜਾਂ ਤਾਂ ਮਸਜਿਦਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਲਈ ਹੋਈ ਆ। 70,000 ਦੇ ਕਰੀਬ ਲੋਕ ਬਿਨਾਂ ਸ਼ੈਲਟਰ ਤੋਂ ਹੈਗੇ ਆ। ਯੂਐਨ ਦੇ ਚੀਫ ਰੈਜ਼ੀਡੈਂਟ ਜੋ ਹਿਊਮੈਨਿਟੇਰੀਅਨ ਕੋਆਰਡੀਨੇਟਰ ਆ ਸੀਰੀਆ ਦੇ, ਐਲ ਮੋਸਤਵਾ ਬੈਲਨਮਿਲੇ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਬਹੁਤ ਹੀ ਸਿਚੁਏਸ਼ਨ ਸੀਰੀਆ ਦੇ ਵਿੱਚ ਟਰਕੀ ਨਾਲੋਂ ਵੀ ਜ਼ਿਆਦਾ ਬੈਡ ਹੈਗੀ ਆ, ਕਿਉਂਕਿ ਟਰਕੀ ਨੂੰ ਤਾਂ ਬਹੁਤ ਸਾਰੇ ਮੁਲਕ ਸਪੋਰਟ ਕਰ ਰਹੇ ਆ। ਸੀਰੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜੰਗ ਜ਼ਿਆਦੇ ਉੱਥੇ ਲੱਗੀ ਹੋਈ ਆ ਤੇ ਉੱਥੇ ਮੇਜਰ ਸਪੋਰਟ ਕੋਈ ਬਾਹਰਲੇ ਮੁਲਕਾਂ ਤੋਂ ਨਹੀਂ ਆ ਰਹੀ। ਯੂਨਾਈਟਿਡ ਨੇਸ਼ਨ ਵਾਲੇ ਜੋ ਸਪੋਰਟ ਕਰ ਰਹੇ ਆ, ਹਰ ਮਹੀਨੇ ਉੱਥੇ 500 ਤੋਂ ਵੱਧ ਟਰੱਕ ਜਾਂਦੇ ਆ ਯੂਨਾਈਟਿਡ ਨੇਸ਼ਨ ਦੇ ਫੂਡ ਦੇ। ਪਰ ਜਦੋਂ ਤੋਂ ਇਹ ਭੁਚਾਲ ਆਇਆ ਆ, ਉਹਨਾਂ ਦਾ ਇਨਫਰਾਸਟਰਕਚਰ ਵੀ ਮੈਸਅਪ ਹੋਇਆ ਤੇ ਉਹ ਕਹਿੰਦੇ ਬਾਰਡਰ ਦੇ ਉੱਤੇ ਹੀ ਖੜੇ ਹੈਗੇ ਆ। ਸੋ ਇਹ ਕਾਫੀ ਜਿਹੜੀ ਬੁਰੀ ਸਿਚੁਏਸ਼ਨ ਆ ਉੱਥੇ ਬਣੀ ਹੋਈ ਹੈ। ਜੀ। ਜਿਹੜੇ ਸੀਰੀਅਨ ਸਰਕਾਰ ਆ, ਉਹਨਾਂ ਨੇ ਯੂਰਪੀਅਨ ਸੰਘ ਨੂੰ ਫਾਰਮਲ ਰਿਕੁਐਸਟ ਘੱਲੀ ਆ ਵੀ ਭਾਈ ਸਾਨੂੰ ਐਮਰਜੈਂਸੀ ਹੈਲਪ ਜਿਹੜੀ ਉਹ ਚਾਹੀਦੀ ਆ। ਸੀਰੀਆ ਦਾ ਵੀ ਦੱਸਦੇ ਜਾਈਏ, ਉਹਨਾਂ ਦਾ ਜਿਹੜਾ ਮੁਲਕ ਆ ਉਹ ਰੂਸ ਦੇ ਨਾਲ ਜ਼ਿਆਦਾ ਮਿਲ ਕੇ ਜਿਹੜਾ ਉਹ ਚੱਲਦਾ ਹੈਗਾ ਆ। ਜਿਹੜੀ ਉੱਥੋਂ ਦੀ ਸਰਕਾਰ ਹੈਗੀ, ਪਰ ਸੀਰੀਅਨ ਸਰਕਾਰ ਨੇ ਹੁਣ ਯੂਰਪੀਅਨ ਸੰਘ ਨੂੰ ਗੁਹਾਰ ਲਾਈ ਆ ਵੀ ਸਾਨੂੰ ਮਦਦ ਜਿਹੜੀ ਉਹ ਚਾਹੀਦੀ ਆ। ਯੂਰਪੀਅਨ ਸੰਘ ਦੇ ਸਿਵਲ ਪ੍ਰੋਟੈਕਸ਼ਨ ਮੈਕੈਨਿਜ਼ਮ ਦੇ ਜ਼ਰੀਏ ਅਰਥਕੁਏਕ ਡਿਜ਼ਾਸਟਰ ਦੇ ਲਈ ਇਹਨਾਂ ਨੇ ਮਦਦ ਮੰਗੀ ਆ। ਯੂਰਪੀਅਨ ਸੰਘ ਦੇ ਮੈਂਬਰਸ ਸਟੇਟ ਅਜੇ ਉਹਨਾਂ ਨੇ ਇਸ ਦੇ ਉੱਤੇ ਫੈਸਲਾ ਨਹੀਂ ਲਿਆ। ਇਹ ਕਹਿੰਦੇ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਸੀਰੀਆ ਦੀ ਇਸ ਪੁਕਾਰ ਨੂੰ ਉਹ ਕਿਸ ਤਰੀਕੇ ਦੇ ਨਾਲ ਸੁਣਦੇ ਨੇ, ਕਿਸ ਹਿਸਾਬ ਦੇ ਨਾਲ ਦੇਖਦੇ ਨੇ। ਉੱਧਰ ਤਾਲਿਬਾਨ ਵਾਲੇ ਜਿਹੜੇ ਆ, ਅਫਗਾਨਿਸਤਾਨ ਦੇ ਜਿਹੜੇ ਤਾਲਿਬਾਨ ਰੂਲਰ ਆ, ਉਹ ਕਹਿੰਦੇ ਵੀ $1.5 ਲੱਖ ਤੋਂ ਵੱਧ ਦੀ ਜਿਹੜੀ ਰਾਸ਼ੀ ਆ ਉਹ ਇਹਨਾਂ ਨੂੰ ਘੱਲਣ ਜਿਹੜੀ ਉਹ ਜਾ ਰਹੇ ਹੈਗੇ ਆ। ਸੋ ਕਾਬੁਲ ਦੀ ਜਿਹੜੀ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਹੈਗੀ ਆ। ਸੋ ਕਾਫੀ ਸਥਿਤੀ ਉੱਥੇ ਦੀ ਬੈਡ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕਈ ਤਰੀਕੇ ਦੀ ਮਦਦ ਤੁਰਕੀ ਨੂੰ ਤੇ ਸੀਰੀਆ ਨੂੰ ਜਿਹੜੀ ਇਸ ਦੇ ਵਿੱਚ ਚਾਹੀਦੀ ਹੋਵੇਗੀ। ਸੋ ਆਪਣੇ ਵੀ ਜਿਹੜੇ ਕਈ ਮਿਲਾਂ ਦਾ ਗਰੁੱਪ ਉੱਧਰਲੇ ਵੱਲ ਨੂੰ ਹੁਣ ਜਾ ਰਹੇ ਨੇ, ਸੋ ਦੇਖ ਰਹੇ ਨੇ। ਸੋ ਉਹਨਾਂ 'ਤੇ ਵੀ ਆਪਾਂ ਜਿਹੜਾ ਉਹ ਜਾਣਕਾਰੀ ਬਾਅਦ ਦੇ ਵਿੱਚ ਵੀ ਜਿਹੜੀ ਉਹ ਤੁਹਾਨੂੰ ਦੱਸਦੇ ਰਵਾਂਗੇ। ਯੂਨਾਈਟਿਡ ਨੇਸ਼ਨ ਜਿਹੜਾ ਉਹਨਾਂ ਨੇ ਵੀ ਜਿਹੜੇ ਟਰੱਕ ਕਨਵੋਇਜ਼ ਆ ਉਹ ਘੱਲੇ ਨੇ ਸੀਰੀਆ ਤੋਂ ਤੁਰਕੀ ਵੱਲ ਨੂੰ ਵੀ ਜਿਹੜੇ ਉੱਧਰ ਨੂੰ ਗਏ ਹੈਗੇ ਨੇ। ਸੋ ਕਾਫੀ ਜ਼ਿਆਦਾ ਇਸ ਟਾਈਮ ਮਦਦ ਜਿਹੜੀ ਉਹ ਕਰ ਰਹੀ। ਜਿੱਦਾਂ ਤੁਸੀਂ ਕਿਹਾ ਵੀ ਦੇਖੋ ਤੁਰਕੀ ਨੂੰ ਤਾਂ ਦੁਨੀਆ ਭਰ 'ਚੋਂ ਮਦਦ ਜਿਹੜੀ ਉਹ ਮਿਲ ਹੀ ਰਹੀ ਆ। ਇਸ ਟਾਈਮ ਜਿਹੜੀ ਸਭ ਤੋਂ ਮਾੜੀ ਸਥਿਤੀ ਜਿਹੜੇ ਸੀਰੀਆ ਵਾਲਿਆਂ ਦੀ ਜਿਹੜੀ ਉਹ ਹੋਣ ਵਾਲੀ ਆ, ਉਹਨਾਂ ਨੂੰ ਵੀ ਜਿਹੜੀ ਕਾਫੀ ਮਦਦ ਦੀ ਜ਼ਰੂਰਤ ਰਹੇਗੀ। ਤੁਰਕੀ ਦੇ ਜਿਹੜੇ ਸੰਬੰਧ ਜਿਹੜੇ ਓਬਵੀਅਸਲੀ ਬਾਕੀ ਮੁਲਕਾਂ ਦੇ ਨਾਲੋਂ ਬੈਟਰ ਨੇ ਸੀਰੀਆ ਦੇ ਨਾਲੋਂ, ਤੇ ਉਹਨਾਂ ਨੂੰ ਮਦਦ ਮਿਲ ਰਹੀ ਹੈ ਜਿਹੜੀ ਉਹਨਾਂ ਨੂੰ ਚਾਹੀਦੀ ਵੀ ਆ, ਕਿਉਂਕਿ ਮੇਨ ਜਿਹੜਾ ਅਰਥਕੁਏਕ ਉਹ ਤੁਰਕੀ 'ਚ ਹੀ ਆਇਆ ਸੀ, ਪਰ ਨੁਕਸਾਨ ਜਿਹੜਾ ਉਹ ਸੀਰੀਆ 'ਚ ਵੀ ਕਾਫੀ ਹੋ ਚੁੱਕਾ ਹੈ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਕੁਛ ਇਕੋਨਮੀ ਦੀਆਂ ਗੱਲਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਕਰਾਂਗੇ।
ਤੇ ਇੱਕ ਸਰਵੇ ਦੇ ਬਾਰੇ ਤੁਹਾਡੇ ਨਾਲ ਜਿਹੜੀ ਉਹ ਸਾਂਝ ਜਿਹੜੀ ਉਹ ਆਪਾਂ ਪਾਵਾਂਗੇ ਵੀ ਕੀ ਅਪਡੇਟਸ ਜਿਹੜੀਆਂ ਉਹ ਹੈਗੀਆਂ, ਖਾਸ ਕਰਕੇ ਸਿੱਖ ਸਟੂਡੈਂਟਸ ਦਾ ਜਿਹੜਾ ਸਰਵੇ ਆ ਉਹ ਨੇਸ਼ਨ ਵਾਈਡ ਕਰਵਾਇਆ ਜਾ ਰਿਹਾ ਆ। ਉਸ ਨੂੰ ਲੈ ਕੇ ਜਿਹੜੇ ਸਿੱਖ ਕੋਲੀਸ਼ਨ ਤੋਂ ਆਪਣੇ ਨਾਲ ਜਿਹੜੇ ਬੁਲਾਰੇ ਆ ਉਹ ਜੁੜਨਗੇ। ਸੋ ਇੱਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਉੱਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KLOK San Jose Bay Area 1170 AM KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM मैं ना पनीर पकौड़े खाने आ। नो मामा मैं पिज्जा ऑर्डर करना है। हो कोई ना दोनों चीज़ां मिलणगियां द ओरिजिनल शिकागो पिज़्ज़ा एंड करी जिथे चिकन पिज़्ज़ा नान पिज़्ज़ा देसी स्टाइल पिज़्ज़ा मीट पिज़्ज़ा पनीर पिज़्ज़ा ब्रेड स्टिक्स विंग्स पास्ता सैलेड छोले भटूरे टिक्की पनीर पकोड़े ये सब मिलेगा। बैठ के खाओ या टेक आउट करो ते डिलीवरी भी अवेलेबल है। ए सारे इवेंट्स लई केटरिंग भी ऑर्डर कर देने। ओपन सवेरे 11 बजे तो राती 10 बजे तक 3291 ट्रक्सल रोड स्वीट 25 सैक्रामेंटो। कॉल करो 9169091313 916 909 1313। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। बे एरिया तो बाद सैक्रामेंटो ते 3 लोकेशंस ते खुल गया है करी पिज्जा हाउस। ਇਟਾਲੀਅਨ ਪੀਜ਼ਾ ਚ ਮਿਲੇਗਾ ਹੁਣ ਪੰਜਾਬੀ ਸਵਾਦ ਕਰੀ ਪੀਜ਼ਾ ਹਾਊਸ ਦੇ ਨਾਲ। इना कोल है पिज्जा दी वाइड वैरायटी, तंदूरी पिज्जा, अचारी पिज्जा, बटर चिकन पिज्जा, चिकन टिक्का, चिली पनीर ते शाही पनीर पिज्जा, बेक्ड मसाला चिप्स, विंग्स, सैलेड्स, डेजर्ट्स दी वैरायटी। करी पिज्जा हाउस Thomas 9165252222, Roseville 9167556400, Folsom phone number 9162358200। करी पिज्जा हाउस। ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ www.currypizzahouse.com ਤੇ ਪੰਜਾਬੀ ਰੇਡੀਓ USA 1470 ਦਾ ਨਾਮ ਦੱਸ ਕੇ ਪਾਓ 20% ਆਫ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ। ਸੰਪਰਕ ਕਰੋ 408272 ਕੈਲੀਫੋਰਨੀਆ ਦੇ ਬਿਹਤਰੀਨ ਡੀਜੇਸ ਦੇ ਵਿੱਚੋਂ ਡੀਜੇ ਸ਼ੈਡੋ ਬਿਗ ਬॉयਜ਼ ਐਂਟਰਟੇਨਮੈਂਟ। ਹੋਵੇ ਵੀਰ ਦੇ ਵਿਆਹ ਦਾ ਚਾਅ ਜਾਂ ਭੈਣ ਦੇ ਵਿਆਹ ਦੀ ਖੁਸ਼ੀ, ਜਾਗੋ, ਵੈਡਿੰਗ ਰਿਸੈਪਸ਼ਨਸ, ਬੈਚਲਰ ਪਾਰਟੀ, ਗ੍ਰੈਜੂਏਸ਼ਨ ਪਾਰਟੀਜ਼, ਇਹਨਾਂ ਸਭ ਦੇ ਵਿੱਚ ਖੁਸ਼ੀਆਂ ਨੂੰ ਹੋਰ ਵਧਾਉਣ ਦੇ ਲਈ ਅੱਜ ਹੀ ਸੰਪਰਕ ਕਰੋ DJ Shadow Big Boys Entertainment। ਬੁਕਿੰਗ ਲਈ ਜਾਣਕਾਰੀ ਲਈ ਕਾਲ ਅਮਨ 9165293169 ਜਾਂ ਜੈਜ਼ੀ 9166019316। DJ Shadow Big Boys Entertainment। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ। 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA USA। ਭੈਣ ਜੀ ਮੁੰਡਾ ਤੇ ਤੁਹਾਡਾ ਜਿੱਦਾਂ ਦਾ ਹੈਗਾ ਸੋ ਹੈਗਾ, ਸਾਨੂੰ ਤੁਹਾਡੇ ਮੁੰਡੇ ਨਾਲੋਂ ਵੱਧ ਤੁਹਾਡਾ ਫਰਨੀਚਰ ਪਸੰਦ ਆ ਗਿਆ। फर्नीचर एंड मैट्रेस एक्सप्रेस, जिथे मिलता है गुड क्वालिटी दा कस्टमाइज्ड फर्नीचर, पीटी बेड, दीवान बेड, मैट्रेस।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਗੱਲਬਾਤ ਹੈ ਜਿਹੜੀ ਹਰਜੋਤ ਸਿੰਘ ਜੀ ਆਪਾਂ ਹੁਣ ਸਿੱਖ ਕੋਲੇਸ਼ਨ ਤੋਂ ਆਪਣੇ ਨਾਲ ਜਿਹੜੇ ਬੁਲਾਰੇ ਉਹਨਾਂ ਦੇ ਜੁੜੇ ਨੇ ਸਹਿਜਪ੍ਰੀਤ ਸਿੰਘ ਉਹਨਾਂ ਨਾਲ ਕਰਦੇ ਹਾਂ। ਜਿਹੜੇ ਸਿੱਖ ਸਟੂਡੈਂਟਸ ਦਾ ਇੱਕ ਸਰਵੇ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ। ਆਪਾਂ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਆ, ਕੀ ਆ ਪਰਪਸ, ਕੀ ਲੋੜ ਜਿਹੜੀ ਇਸ ਦੀ ਪਈ ਆ, ਤੇ ਇਹਨਾਂ ਸਰਵੇ ਦਾ ਇਵੈਂਚੁਅਲੀ ਜਿਹੜਾ ਆ ਉਹ ਕੀ ਜਿਹੜਾ ਮਕਸਦ ਆ, ਕੀ ਇਸ ਦੇ ਵਿੱਚੋਂ ਆਪਾਂ ਕੱਢ ਕੇ ਸਿੱਖ ਸਟੂਡੈਂਟਸ ਦੇ ਲਈ ਬਦਲਣਾ ਚਾਹੁੰਦੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਜਿਹੜੇ ਸਿੱਖ ਵਿਦਿਆਰਥੀ ਆ, ਖਾਸ ਕਰਕੇ ਜਿਹੜੇ ਕੇਸ ਦੇ ਨਾਲ ਪੱਗਾਂ ਦੇ ਨਾਲ ਪਟਕਿਆਂ ਦੇ ਨਾਲ ਜਿਹੜੇ ਉਹ ਰਹਿੰਦੇ ਆ, ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਬੁਲਿੰਗ ਦਾ ਜਿਹੜਾ ਸ਼ਿਕਾਰ ਆ ਉਹ ਵੀ ਹੋਣਾ ਪੈਂਦਾ ਆ। ਸੋ ਇਹ ਸਟੂਡੈਂਟਸ ਦੇ ਨਾਲ ਇਹ ਸਰਵੇ ਕਰਨ ਦੇ ਪਿੱਛੇ ਹੋਰ ਕੀ ਮਕਸਦ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹ ਜਾਣਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਸਹਿਜਪ੍ਰੀਤ ਸਿੰਘ। ਹਾਂਜੀ ਸਹਿਜਪ੍ਰੀਤ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਆ ਸ਼ੋਅ ਤੇ ਲੈਣ ਲਈ। ਸੋ ਸਭ ਤੋਂ ਪਹਿਲਾਂ ਤਾਂ ਸਹਿਜਪ੍ਰੀਤ ਸਿੰਘ ਜਿਹੜਾ ਦੱਸੋ ਵੀ ਜਿਹੜੇ ਸਿੱਖ ਕੋਲੇਸ਼ਨ ਦੇ ਦੁਆਰਾ ਇਹ ਸਰਵੇ ਕਰਵਾਇਆ ਜਾ ਰਿਹਾ ਆ, ਇਹ ਕੀ ਪਰਪਸ ਹੈ, ਇਸ ਦੇ ਵਿੱਚ ਕੀ ਮਕਸਦ ਹੈ? ਸੋ ਜੀ ਮਕਸਦ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਸਕੂਲੀ ਬੱਚਿਆਂ ਦੇ ਨਾਲ ਬੁਲਿੰਗ ਬੜੀ ਹੁੰਦੀ ਹੈ, ਜਾਂ ਫਿਰ ਖਾਸ ਕਰਕੇ ਜਿਹੜੇ ਪਟਕੇ ਬੰਦੇ ਨੇ ਜਾਂ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਨੇ ਵਾਲ ਨਹੀਂ ਕੱਟੇ ਹੁੰਦੇ ਜਾਂ ਜਿਨ੍ਹਾਂ ਨੇ ਵੈਕਸੀਨ ਨਹੀਂ ਕੀਤੀ ਹੁੰਦੀ, ਆਪਣੇ ਜਿਵੇਂ ਬੱਚਿਆਂ ਦੇ ਨਾਲ ਕਈ ਤਰ੍ਹਾਂ ਦੇ ਇਹਨਾਂ ਦੇ ਇਸ਼ੂਜ਼ ਆਉਂਦੇ ਨੇ, ਤੇ ਬੁਲਿੰਗ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਹੈ ਜਿਹਦੇ ਕਰਕੇ ਬੱਚੇ ਸਕੂਲ ਜਾਣ ਤੋਂ ਝਿਜਕਦੇ ਨੇ ਜਾਂ ਸਕੂਲੀ ਜਿਹੜੇ ਆਪਣੇ ਕਰਿਕੂਲਮ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ ਜਾਂ ਪੜ੍ਹਾਈ ਵੱਲ ਉਹਨਾਂ ਧਿਆਨ ਨਹੀਂ ਦੇ ਪਾਉਂਦੇ, ਕਿਉਂਕਿ ਉਹ ਉਹਨਾਂ ਦਾ ਜਿਹੜੀ ਮੈਂਟਲ ਹੈਲਥ ਆ ਉਹ ਸਾਰੀ ਇਸ ਪਾਸੇ ਡਰੇਨ ਹੋ ਜਾਂਦੀ ਹੈ ਕਿ ਮੈਂ ਇਸ ਇਸ਼ੂ ਨਾਲ ਕਿਵੇਂ ਡੀਲ ਕਰਨਾ। ਸੋ ਉਹਨੂੰ ਥੋੜ੍ਹਾ ਜਿਹਾ ਅਸੀਂ ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਵਾਸਤੇ ਸਕੂਲਾਂ ਨੂੰ ਸੇਫ ਬਣਾਇਆ ਜਾਵੇ, ਉਹਨਾਂ ਵਾਸਤੇ ਮੋਰ ਇਨਕਲੂਸਿਵ ਸਕੂਲ ਬਣਾਏ ਜਾਣ, ਤੇ ਉਹਨੂੰ ਚੇਂਜ ਕਰਨ ਲਈ ਜਦੋਂ ਅਸੀਂ ਕਿਸੇ ਲਾਅ ਮੇਕਰ ਦੇ ਕੋਲੇ ਜਾਂਦੇ ਹਾਂ ਜਾਂ ਫਿਰ ਕਿਸੇ ਸਕੂਲ ਬੋਰਡ ਦੇ ਕੋਲੇ ਜਾਂਦੇ ਹਾਂ, ਤੇ ਸਾਡੇ ਕੋਲੇ ਕੋਈ ਹਾਰਡ ਡੇਟਾ ਨਹੀਂ ਹੁੰਦਾ ਹੈਗਾ। ਅਸੀਂ ਉਹਨਾਂ ਨੂੰ ਜ਼ਬਾਨੀ ਦੱਸ ਸਕਦੇ ਹਾਂ ਕਿ ਹਾਂਜੀ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਤੇ ਸਾਨੂੰ ਇੰਨੀ ਗੱਲਾਂ ਪਤਾ ਲੱਗਦੀਆਂ ਨੇ, ਪਰ ਲੇਕਿਨ ਜਦੋਂ ਤੁਸੀਂ ਇੱਕ ਹਾਰਡ ਡੇਟਾ ਲੈ ਕੇ ਜਾਂਦੇ ਹੋ ਤੁਹਾਡੀ ਗੱਲ ਦਾ ਜਿਹੜਾ ਦਬਾਅ ਹੈ ਉਹ ਬੜੇ ਵੱਖਰੇ ਢੰਗ ਨਾਲ ਪੈਂਦਾ ਉਹਨਾਂ ਤੇ। ਸੋ ਅਸੀਂ ਉਹ ਡੇਟਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਨਾਲ ਅਸੀਂ ਇਵੈਂਚੁਅਲੀ ਸਕੂਲਾਂ ਦੇ ਵਿੱਚ ਜਿਹੜੀ ਇਹ ਸਿਚੁਏਸ਼ਨਸ ਹੈਗੀਆਂ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਚੇਂਜ ਕਰ ਸਕੀਏ। ਇਹਦੇ ਨਾਲ ਜਿਹੜਾ ਪਰਪਸ ਇੱਕ ਹੋਰ ਹੈ ਜੀ, ਜਿਵੇਂ ਕਿ ਕਲਾਸਾਂ ਦੇ ਵਿੱਚ ਡਾਇਵਰਸਿਟੀ ਤੇ ਇਨਕਲੂਸਿਵਿਟੀ ਦੀ ਕੀ ਗੱਲਬਾਤ ਹੁੰਦੀ ਹੈ, ਕਿ ਬਾਕੀ ਦੇ ਸਕੂਲਾਂ ਦੇ ਬੱਚਿਆਂ ਨੂੰ ਸਿੱਖਾਂ ਬਾਰੇ ਪਤਾ ਹੈ, ਕਿ ਬਾਕੀ ਦੇ ਸਕੂਲਾਂ ਨੂੰ ਸਿੱਖੀ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ, ਉਹਨਾਂ ਦੇ ਵਿੱਚ ਸਿੱਖ ਬੱਚੇ ਜ਼ਰੂਰ ਨੇ ਬਟ ਲੇਕਿਨ ਉਹਨਾਂ ਦੇ ਬਾਰੇ ਕੋਈ ਗੱਲਬਾਤ ਕੀਤੀ ਜਾਂਦੀ ਹੈ, ਯਾਨੀ ਇਸ ਗੱਲ ਦਾ ਪਤਾ ਕਰਨਾ ਬੜਾ ਜ਼ਰੂਰੀ ਹੈ। ਅਸੀਂ ਰੀਸੈਂਟਲੀ ਸ਼ਾਇਦ ਤੁਸੀਂ ਫੋਲੋ ਕਰਦੇ ਹੋ ਇਸ ਚੀਜ਼ ਨੂੰ ਵੀ ਕਿ ਸਿੱਖ ਕੋਲੇਸ਼ਨ ਕਾਫੀ ਸਾਲਾਂ ਤੋਂ ਕੰਮ ਕਰ ਰਹੀ ਹੈ ਜਿਹਦੇ ਨਾਲ ਸਕੂਲਾਂ ਦੇ ਵਿੱਚ ਅਸੀਂ ਸਿੱਖੀ ਨੂੰ ਇਨਕਲੂਡ ਕਰ ਸਕੀਏ, ਤੇ ਉਸੇ ਜਿਹੜੇ ਕੰਮ ਨੂੰ ਅੱਗੇ ਕੰਟੀਨਿਊ ਕਰਨ ਦੇ ਵਿੱਚ ਵੀ ਇਹ ਸਰਵੇ ਕੰਮ ਆਏਗਾ। ਜੀ ਬਿਲਕੁਲ। ਸੋ ਸਹਿਜਪ੍ਰੀਤ ਇਹ ਦੱਸੋ ਵੀ ਸਰਵੇ ਲੈ ਕੌਣ ਸਕਦਾ ਆ, ਕਿੱਥੇ ਜਾ ਕੇ ਸਰਵੇ ਕਿਸੇ ਨੇ ਇਹ ਲੈਣਾ, ਕਿਹੜੀ ਉਮਰ ਵਰਗ ਦੇ ਬੱਚਿਆਂ ਦੇ ਲਈ ਇਹ ਜਿਹੜਾ ਹੈ? ਹਾਂਜੀ, ਸੋ ਜਿਹੜੇ ਸਰਵੇ ਅਸੀਂ ਇਹ 1 ਫਰਵਰੀ ਨੂੰ ਲਾਂਚ ਕੀਤਾ ਜੀ, ਤੇ ਇਹਦੀ ਜਿਹੜੀ ਅਖੀਰਲੀ ਭਰਨ ਦੀ ਡੇਟ ਹੈਗੀ ਹੈ ਉਹ ਹੈਗੀ ਹੈ ਜੀ 31 ਮਾਰਚ ਦੀ, 31 ਮਾਰਚ। ਤੇ ਇਹਦੇ ਵਿੱਚ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਜਾਂਦੇ ਨੇ 9 ਸਾਲ ਤੋਂ ਲੈ ਕੇ ਤੇ 18 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹ ਇਸ ਨੂੰ ਸਰਵੇ ਨੂੰ ਭਰ ਸਕਦੇ ਨੇ। ਸਰਵੇ ਭਰਨ 'ਚ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਜੀ, 15 ਤੋਂ 30 ਮਿੰਟ ਦਾ ਟਾਈਮ ਸਾਰਾ ਲੱਗਦਾ ਹੈਗਾ, ਡਿਪੈਂਡਿੰਗ ਔਨ ਬੱਚਾ ਕਿੰਨਾ ਕੁ ਮਤਲਬ ਉਹਦੇ 'ਚ ਭਰਦਾ ਹੈਗਾ। ਐਂਡ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਨਾਖਤੀ ਜਿਹੜੀ ਡਿਟੇਲ ਨਹੀਂ ਮੰਗੀ ਜਾਂਦੀ, ਏਦਾਂ ਨਹੀਂ ਹੈ ਕਿ ਬਿਲਕੁਲ 100% ਅਨੋਨਿਮਸ ਹੈਗਾ, ਕਿਸੇ ਤਰ੍ਹਾਂ ਦਾ ਕੋਈ ਨਾਮ ਨਹੀਂ ਦੱਸਣਾ ਪੈਣਾ ਵੀ ਕਿੱਥੋਂ ਆ ਤੁਸੀਂ। ਬਿਲਕੁਲ ਜੀ। ਕੀ ਵਗੈਰਾ ਸਕੂਲ ਵਗੈਰਾ ਦਾ ਤਾਂ ਫਿਰ ਹੋਊਗਾ ਨਾ ਵੀ ਕਿਹੜੇ ਸਕੂਲ ਦੇ ਬੱਚੇ ਆ, ਉਸ ਹਿਸਾਬ ਦੇ ਨਾਲ ਤੇ ਪਤਾ ਲੱਗੂਗਾ ਤੁਹਾਨੂੰ? ਨਹੀਂ ਜੀ, ਬਿਲਕੁਲ ਅਸੀਂ ਕਿਸੇ ਤਰ੍ਹਾਂ ਦੀ ਉਹਨਾਂ ਦੇ ਸਕੂਲ ਦੇ ਜਾਣਕਾਰੀ ਵੀ ਨਹੀਂ ਲੈਂਦੇ ਉਹਨਾਂ ਕੋਲੋਂ। ਸੋ ਇਹਦੇ ਵਿੱਚ ਬੜਾ ਹੀ ਜਨਰਲ ਜਿਹੜਾ ਆਪਣਾ ਡੇਟਾ ਹੈਗਾ ਕਿ ਤੁਹਾਡੇ ਨਾਲ ਕੋਈ ਸਕੂਲ 'ਚ ਬੁਲਿੰਗ ਹੋਈ ਨਹੀਂ ਹੋਈ, ਲਾਈਕ ਏਦਾਂ ਦੇ ਕੁਐਸਚਨ ਨੇ, ਪਲੱਸ ਬੇਸਿਕ ਇਨਫੋਰਮੇਸ਼ਨ ਕਿ ਲਾਈਕ ਤੁਸੀਂ ਸਿੱਖੀ ਨੂੰ ਫੋਲੋ ਕਰਦੇ ਹੋ, ਜੇ ਕਰਦੇ ਹੋ ਤੇ ਕਿਸ ਐਕਸਟੈਂਟ ਤੱਕ ਕਰਦੇ ਹੋ, ਤੁਹਾਡਾ ਪਹਿਰਾਵਾ ਕੀ ਹੈ, ਤੁਹਾਡੇ ਨਾਲ ਕੋਈ ਜੇ ਇਸ਼ੂ ਹੋਇਆ ਤੇ ਕਦੋਂ ਹੋਇਆ, ਤੇ ਲਾਈਕ
ਤੁਸੀਂ ਉਸ ਬਾਰੇ ਕਿਸੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ। ਹੂੰ ਅਗੇਨ ਅਸੀਂ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਡੇਟਾ ਜਿਹੜਾ ਹੈਗਾ ਇਸ ਕੋਲੇਸ਼ਨ ਦੇ ਕੋਲ ਨਹੀਂ ਆਏਗਾ। ਜਦੋਂ ਤੁਸੀਂ ਫਾਰਮ ਨੂੰ ਭਰਦੇ ਹੋ, ਜਦੋਂ ਤੁਸੀਂ ਇਹ ਸਰਵੇ ਨੂੰ ਭਰਦੇ ਹੋ, ਉਹ ਡੇਟਾ ਸਿੱਖ ਕੋਲੇਸ਼ਨ ਕੋਲ ਵਾਪਸ ਨਹੀਂ ਆਉਂਦਾ ਹੈਗਾ। ਇਹ ਡੇਟਾ ਸਿੱਧਾ ਡੇਟਾ ਸਾਇੰਟਿਸਟ ਕੋਲੇ ਜਾਂਦਾ ਹੈਗਾ ਤੇ ਰਿਸਰਚਰਸ ਕੋਲੇ ਜਾਂਦਾ ਹੈਗਾ। ਹੁਣ ਉਹ ਰਿਸਰਚਰਸ ਜਿਹੜੇ ਨੇ ਇਸ ਸਾਰੇ ਪ੍ਰੋਸੈਸ ਤੋਂ ਕਲੈਕਸ਼ਨ ਤੋਂ ਸੈਪਰੇਟਡ ਹੈਗੇ ਨੇ, ਸੋ ਉਹਨਾਂ ਕੋਲੇ ਇਹ ਸ਼ਨਾਖਤ ਕਰਨ ਦਾ ਕਿਸੇ ਤਰੀਕਾ ਦਾ ਕੋਈ ਤਰੀਕਾ ਨਹੀਂ ਹੈਗਾ। ਜਿਵੇਂ ਕਿ ਸਾਡੇ ਕੋਲੇ ਕੋਈ ਤਰੀਕਾ ਨਹੀਂ ਕਿ ਅਸੀਂ ਇਹਨੂੰ ਬੱਚੇ ਨਾਲ ਕਿਸੇ ਨਾਲ ਜੋੜ ਸਕੀਏ ਜਾਂ ਕਿਸੇ ਦੀ ਆਇਡੈਂਟੀਟੀ ਨਾਲ ਇਹਨੂੰ ਜੋੜ ਸਕੀਏ। ਸੋ ਜੇ ਕੋਈ ਬੁਲਿੰਗ ਦਾ ਸ਼ਿਕਾਰ ਹੋਇਆ, ਜਿਹੜੇ ਪੇਰੈਂਟਸ ਵੀ ਸੁਣ ਰਹੇ ਆ ਜਾਂ ਬੱਚੇ ਜਿਹੜੇ ਆ, ਜੇ ਤੁਸੀਂ ਬੁਲਿੰਗ ਦਾ ਸ਼ਿਕਾਰ ਆ ਜਾਂ ਜਿੱਦਾਂ ਵੀ ਆ, ਜਿੱਦਾਂ ਦਾ ਵੀ ਤੁਹਾਡਾ ਜਿਹੜਾ ਉਹ ਤਜਰਬਾ ਰਿਹਾ ਆ, ਹੋਈ ਆ ਜਾਂ ਨਹੀਂ ਹੋਈ ਆ, ਤੁਸੀਂ ਇਹ ਇਨਫੋਰਮੇਸ਼ਨ ਜਿਹੜੀ ਉਹ ਭਰੋ। ਪਰ ਇਹਨਾਂ ਨੂੰ ਕਦੀ ਵੀ ਜਿਹੜਾ ਇਹ ਨਹੀਂ ਪਤਾ ਲੱਗੂਗਾ ਵੀ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਭਰੀ ਹੈ। ਕਈ ਵਾਰੀ ਬੰਦਾ ਡਰਦਾ ਜਾਂ ਦੱਸਦਾ ਨਹੀਂ ਆ ਵੀ ਮੇਰੇ ਨਾਲ ਹੋਇਆ ਆ, ਵੀ ਉਹਨੂੰ ਇਹ ਹੁੰਦਾ ਵੀ ਯਾਰ ਬੁਲਿੰਗ ਤਾਂ ਮੇਰੇ ਨਾਲ ਹੋਈ ਆ, ਪਰ ਬਾਅਦ 'ਚ ਉਹ ਆਲਰੇਡੀ ਉਹ ਵਿਕਟਮ ਆ ਉਸ ਚੀਜ਼ ਦਾ। ਤੇ ਪਰ ਉਹਨੂੰ ਇਹ ਵੀ ਹੁੰਦਾ ਵੀ ਕਿਤੇ ਬਾਅਦ ਦੇ ਵਿੱਚ ਮੇਰੇ ਤੇ ਐਵੇਂ ਗਾਜ ਜਿਹੜੀ ਉਹ ਨਾ ਡਿੱਗ ਪਵੇ, ਕਿਉਂਕਿ ਇੱਕ ਮੈਂਟਲ ਪ੍ਰੋਬਲਮ, ਮਾਈਂਡ ਸੈਟ ਜਿਹੜਾ ਉਹ ਕਿਤੇ ਨਾ ਕਿਤੇ ਬੁਲੀ ਹੋਏ ਬੱਚੇ ਦੇ ਉੱਤੇ ਜਿਹੜਾ ਉਹ ਆ ਜਾਂਦਾ ਹੈ। ਸੋ ਜ਼ਰੂਰ ਤੁਸੀਂ ਸਹਿਜਪ੍ਰੀਤ, ਮੈਂ ਬੇਨਤੀ ਕਰਦਾ ਪਿੱਛੋਂ ਆਪਣੇ ਆਈ ਡੋਂਟ ਨੋ ਤੁਸੀਂ ਰੇਡੀਓ ਤੇ ਸੁਣ ਰਹੇ ਹੋ ਕਿੱਥੋਂ, ਮੈਨੂੰ ਆਪਣੀ ਆਵਾਜ਼ ਬਾਰ-ਬਾਰ ਜਿਹੜੀ ਮੇਰਾ ਵੀ ਐਕਚੁਅਲੀ ਫੋਨ ਤੇ ਬਲੂਟੁੱਥ ਤੇ ਆ ਮੈਂ, ਹੋਲਡ ਔਨ ਮੈਂ ਬੰਦ ਕਰਦਾ ਜੀ। ਹਾਂਜੀ। ਸੋ ਉਹ ਜਿਹੜਾ ਸਰਵੇ ਜਿਹੜਾ ਉਹ ਤੁਸੀਂ ਲੈ ਸਕਦੇ ਆ, ਜਿੰਨੇ ਵੀ 9 ਤੋਂ 18 ਸਾਲ ਦੇ ਜਿਹੜੇ ਬੱਚੇ ਨੇ, ਤੇ ਉਹ ਸਰਵੇ ਤੁਸੀਂ ਲਓ। ਇਹ 15 ਤੋਂ 30 ਮਿੰਟ ਜਿਹੜੇ ਉਹ ਲੱਗਦੇ ਨੇ। ਤੇ ਸਹਿਜਪ੍ਰੀਤ, ਜੇ ਤੁਸੀਂ ਦੱਸੋ ਵੀ ਕਿੰਨੇ ਕੁੱਲ ਸਵਾਲ ਹੈਗੇ ਨੇ ਇਸ ਦੇ ਵਿੱਚ ਸਰਵੇ? ਸੌਰੀ ਜੀ, ਕੀ ਕਿਹਾ ਤੁਸੀਂ? ਹਾਂਜੀ, ਮੈਂ ਪੁੱਛ ਰਿਹਾ ਸੀਗਾ ਵੀ ਕਿੰਨੇ ਕੁਐਸਚਨ ਨੇ, ਕਿੰਨੇ ਸਵਾਲ ਨੇ ਇਸ ਸਰਵੇ ਦੇ ਵਿੱਚ? ਸੋ ਸਵਾਲ ਜੀ ਹੈਗੇ ਨੇ ਕੋਈ ਤਕਰੀਬਨ 25-30 ਸਵਾਲ ਹੈਗੇ ਨੇ ਜੀ ਇਹਦੇ ਵਿੱਚ, ਤੇ ਸਾਰੇ ਹੀ ਜਿਹੜੇ ਨੇ ਉਹ ਬਹੁਤੀ ਡਿਟੇਲ ਨਹੀਂ ਹੈਗੇ, ਬਹੁਤੀ ਡਿਟੇਲ ਨਹੀਂ ਮੰਗਦੇ ਸਵਾਲ। ਇਹ ਮੋਸਟਲੀ ਜਿਹੜੇ ਨੇ ਚੈੱਕ ਬਾਕਸਿਸ ਨੇ, ਔਰ ਜਿੱਥੇ ਕਿਤੇ ਕੋਈ ਤੁਸੀਂ ਜਿਵੇਂ ਮੈਂ ਇੰਸੀਡੈਂਟ ਦੀ ਗੱਲ ਕੀਤੀ, ਜੇ ਤੁਹਾਡੇ ਨਾਲ ਕੋਈ ਬੁਲਿੰਗ ਦਾ ਇੰਸੀਡੈਂਟ ਹੋਇਆ ਹੈਗਾ ਤੇ ਤੁਸੀਂ ਜੇ ਉਸ ਬਾਰੇ ਡਿਟੇਲ ਭਰਨੀ ਤੇ ਤਾਂ ਥੱਲੇ ਇੱਕ ਬਾਕਸ ਹੈਗਾ, ਤੁਸੀਂ ਉਹਦੇ ਵਿੱਚ ਉੱਥੇ ਆਪਣੀ ਜਾਣਕਾਰੀ ਜਿਹੜੀ ਇੰਸੀਡੈਂਟ ਦੀ ਭਰ ਸਕਦੇ ਹੋ, ਜੇ ਤੁਸੀਂ ਭਰਨੀ ਚਾਹੋ ਤਾਂ। ਜੇ ਨਹੀਂ ਭਰਨੀ ਚਾਹੁੰਦੇ, ਤੁਸੀਂ ਆਪਣਾ ਸਿਰਫ ਇੰਨਾ ਮੈਂਸ਼ਨ ਕਰ ਸਕਦੇ ਕਿ ਹਾਂਜੀ ਮੇਰੇ ਨਾਲ ਬੁਲਿੰਗ ਹੋਈ ਹੈ ਤੇ ਦੈਟਸ ਇਟ, ਬਈ ਇੰਸੀਡੈਂਟ ਮੇਰੇ ਨਾਲ ਸਕੂਲ ਦੇ ਵਿੱਚ ਹੋਇਆ ਜਾਂ ਬਾਹਰ ਹੋਇਆ, ਉਸ ਬਾਰੇ ਤੁਸੀਂ ਜੇ ਦੱਸਣਾ ਚਾਹੋ ਦੱਸ ਸਕਦੇ ਹੋ। ਹੁਣ ਇੱਕ ਚੀਜ਼ ਇਹਦੇ 'ਚ ਆਪਾਂ ਕਈ ਵਾਰੀ ਬੜੀ ਅਸੀਂ ਅੱਜ ਕੱਲ੍ਹ ਨੋਰਮਲਾਈਜ਼ ਹੋ ਗਈ ਹੈ ਕਿ ਆਨਲਾਈਨ ਤਾਂ ਸਾਰਿਆਂ ਨਾਲ ਹੀ ਧੱਕਾ ਹੁੰਦਾ, ਸਾਰਿਆਂ ਨਾਲ ਹੀ ਬੁਲਿੰਗ ਹੁੰਦੀ ਹੈ। ਉਹ ਵੀ ਚੀਜ਼ ਜਿਹੜੀ ਹੈਗੀ ਹੈ, ਸਾਈਬਰ ਬੁਲਿੰਗ ਦਾ ਜਿਹੜਾ ਇਸ਼ੂ ਹੈਗਾ ਉਹ ਬੜਾ ਹੀ ਮੇਜਰ ਹੈਗਾ, ਜਿਹਦੇ ਕਰਕੇ ਬੱਚਿਆਂ ਦੀ ਹੈਲਥ ਕਾਫੀ ਇਫੈਕਟ ਹੁੰਦੀ ਹੈ, ਮੈਂਟਲ ਹੈਲਥ ਕਾਫੀ ਇਫੈਕਟ ਹੁੰਦੀ ਹੈ। ਸੋ ਉਸ ਚੀਜ਼ ਨੂੰ ਵੀ ਆਪਾਂ ਇਗਨੋਰ ਨਾ ਕਰੀਏ। ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਉਹਦਾ ਦਾ ਵੀ ਇੰਸੀਡੈਂਟ ਹੈਗਾ ਤੇ ਉਹਨੂੰ ਵੀ ਜ਼ਰੂਰ ਐਡ ਕਰੋ ਉਹਦੇ ਵਿੱਚ। ਤੇ ਅਗੇਨ ਐਟ ਦ ਐਂਡ ਆਫ ਇਟ ਜੀ, ਜੋ ਤੁਸੀਂ ਗੱਲ ਬੜੀ ਚੰਗੀ ਕੀਤੀ ਕਿ ਸਾਡੀ ਕਮਿਊਨਿਟੀ ਕੀ ਖੈਰ ਹਰ ਜਗ੍ਹਾ ਹੀ ਹੁੰਦਾ ਹੈ, ਤਾਂ ਬਈ ਇੱਕ ਥੋੜਾ ਜਿਹਾ ਇਹ ਹੈਗਾ ਕਿ ਅਸੀਂ ਘਬਰਾ ਜਾਂਦੇ ਹਾਂ ਜਾਂ ਅਸੀਂ ਡਰ ਜਾਂਦੇ ਹਾਂ ਕਿ ਜੇ ਮੇਰੇ ਨਾਲ ਪਹਿਲਾਂ ਏਦਾਂ ਕੁਝ ਹੋ ਗਿਆ ਤੇ ਮੈਂ ਜੇ ਗੱਲ ਕਰਾਂਗਾ ਤੇ ਮੇਰੀ ਅੱਗੇ ਬੇਇੱਜ਼ਤੀ ਹੋਏਗੀ, ਜਾਂ ਲੋਕੀ ਮੇਰਾ ਹੋਰ ਮਜ਼ਾਕ ਉਡਾਉਣਗੇ, ਜਾਂ ਮੇਰੇ ਤੇ ਉੱਦਾਂ ਹੀ ਕੋਈ ਜਿਵੇਂ ਰਿਟੈਲੀਏਸ਼ਨ ਹੋ ਜਾਏਗੀ, ਹੈ ਨਾ। ਬਟ ਲੇਕਿਨ ਰਿਐਲਿਟੀ ਇਹ ਹੈ ਕਿ ਜੇ ਕਿਤੇ ਤੁਹਾਡੇ ਨਾਲ ਕੁਛ ਏਦਾਂ ਦਾ ਹੋਇਆ ਜਾਂ ਤੁਹਾਡੇ ਨਾਲ ਕਦੀ ਏਦਾਂ ਦਾ ਕੁਛ ਇਸ਼ੂ ਹੁੰਦਾ ਹੈਗਾ, ਤੁਸੀਂ ਉਸ ਬਾਰੇ ਗੱਲ ਕਰੋਗੇ ਤੇ ਉਹਦੀ ਹੋਰ ਅਵੇਅਰਨੈਸ ਕ੍ਰੀਏਟ ਹੋਏਗੀ ਉਹਦੇ ਬਾਰੇ ਅੱਗੇ ਹੋਰ। ਉਹ ਜੇ ਤੁਹਾਡੇ ਨਾਲ ਹੋਇਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਬਾਕੀਆਂ ਦੇ ਨਾਲ ਵੀ ਹੁੰਦਾ ਰਹੇ। ਜੇ ਤੁਹਾਡੇ ਨਾਲ ਹੋਇਆ, ਤੁਸੀਂ ਉਹਨੂੰ ਅੱਗੇ ਹੋਣ ਤੋਂ ਰੋਕ ਸਕਦੇ ਹੋ। ਸਿਰਫ ਤੁਸੀਂ ਬੋਲ ਕੇ ਗੱਲ ਕਰਨੀ ਹੈ ਆਪਣੇ ਪਰਿਵਾਰ ਨਾਲ, ਤੁਸੀਂ ਆਪਣੇ ਸਕੂਲ ਦੇ ਕਾਉਂਸਲਰ ਨਾਲ ਗੱਲ ਕਰ ਸਕਦੇ ਹੋ, ਆਪਣੇ ਸਕੂਲ ਦੇ ਪ੍ਰਿੰਸੀਪਲ ਟੀਚਰਸ ਨਾਲ ਗੱਲ ਕਰ ਸਕਦੇ ਹੋ। ਜੇ ਉੱਥੋਂ ਕੋਈ ਰੈਜ਼ੋਲੂਸ਼ਨ ਨਹੀਂ ਹੁੰਦਾ ਤੇ ਤੁਸੀਂ ਸਾਡੇ ਨਾਲ ਆ ਕੇ ਗੱਲ ਜ਼ਰੂਰ ਕਰੋ। ਅਸੀਂ ਅਗੇਨ ਸਾਡਾ ਕਿਸੇ ਤਰ੍ਹਾਂ ਦਾ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਇਹਨੂੰ ਕੋਈ ਪਬਲਿਸਾਈਜ਼ ਕਰਨਾ ਜਾਂ ਅਸੀਂ ਇਹਦੇ ਤੋਂ ਕੋਈ ਵਾਹਵਾਹੀ ਖੱਟਣੀ ਹੈ। ਸਾਡਾ ਪਰਪਸ ਸਿਰਫ ਇਹ ਹੁੰਦਾ ਕਿ ਜੇ ਕਿਤੇ ਕਿਸੇ ਬੱਚੇ ਨਾਲ ਇੱਦਾਂ ਦਾ ਕੁਛ ਇਸ਼ੂ ਹੋਇਆ ਤੇ ਉਹਨੂੰ ਉੱਥੇ ਹੀ ਰੋਕਿਆ ਜਾ ਸਕੇ ਕਿ ਅੱਗੇ ਹੋਰ ਆਉਣ ਵਾਲੇ ਬੱਚਿਆਂ ਦੇ ਨਾਲ ਕਿਸੇ ਨਾਲ ਕੋਈ ਇੱਦਾਂ ਦਾ ਪ੍ਰੋਬਲਮ ਨਾ ਹੋਵੇ। ਕੀ ਇਹ ਜਿਹੜੇ ਬੱਚੇ ਨੇ ਸਹਿਜਪ੍ਰੀਤ, ਜਿਹੜੇ 9 ਤੋਂ 18 ਸਾਲ ਦੇ ਵਿੱਚ ਆ, ਹਾਂਜੀ, ਕਈ ਵਾਰੀ ਬੱਚੇ ਜਿੱਦਾਂ ਕਿਹਾ ਵੀ ਮਨ ਦੇ ਵਿੱਚ ਹੁੰਦਾ ਵੀ ਮੈਂ ਦੱਸੂਗਾ ਪਤਾ ਨਹੀਂ ਕੀ ਹੈ, ਕੀ ਉਹਨਾਂ ਦੇ ਪੇਰੈਂਟਸ ਵੀ ਇਹ ਸਰਵੇ ਉਹਨਾਂ ਦੇ ਵੱਲੋਂ ਭਰ ਸਕਦੇ ਨੇ? ਨਹੀਂ ਜੀ, ਪੇਰੈਂਟਸ ਉਹਨਾਂ ਦੇ ਡਿਸੀਜਨ ਨੂੰ ਕਿਸੇ ਤਰੀਕੇ ਨਾਲ ਅਫੈਕਟ ਨਹੀਂ ਕਰ ਸਕਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੇਰੈਂਟਸ ਉਹ ਕਰਨ ਨਾ, ਤਾਂ ਕਰਕੇ ਅਸੀਂ ਚਾਹੁੰਦੇ ਕਿ ਬੱਚੇ ਖੁਦ ਇਸ ਸਰਵੇ ਨੂੰ ਆਪ ਭਰਨ। ਜੇ ਕਿਤੇ ਕਿਸੇ ਪੇਰੈਂਟ ਨੂੰ ਲੱਗਦਾ ਕਿ ਉਹਨਾਂ ਦੇ ਬੱਚੇ ਨਾਲ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਹਾਦਸਾ ਹੋਇਆ, ਉਹ ਸਾਡੇ ਨਾਲ ਸੈਪਰੇਟਲੀ ਜੇ ਗੱਲ ਕਰਨੀ ਚਾਹੁੰਦੇ ਨੇ ਤੇ ਬੇਸ਼ੱਕ ਵੀ ਕਰ ਸਕਦੇ ਨੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਅਗੇਨ ਉਹ ਵੀ ਜਾਣਕਾਰੀ ਅਸੀਂ ਹਮੇਸ਼ਾ ਦੀ ਤਰ੍ਹਾਂ ਅਸੀਂ ਹਮੇਸ਼ਾ ਕੌਨਫੀਡੈਂਸ਼ੀਅਲ ਹੀ ਰੱਖਦੇ ਹਾਂ। ਪਰ ਲੇਕਿਨ ਇਸ ਸਰਵੇ ਦੇ ਪਰਪਸ ਲਈ ਪ੍ਰੈਫਰਡ ਹੈ ਜੀ ਕਿ ਬੱਚਾ ਆਪ ਇਸ ਨੂੰ ਭਰੇ। ਬਟ ਤੁਸੀਂ ਬੜਾ ਚੰਗਾ ਪੁਆਇੰਟ ਬ੍ਰਿੰਗ ਅਪ ਕੀਤਾ, ਇਸ ਸਰਵੇ ਨੂੰ ਭਰਨ ਦੇ ਲਈ, ਕਿਉਂਕਿ ਬੱਚੇ ਜਿਹੜੇ ਨੇ 18 ਸਾਲ ਤੋਂ ਛੋਟੇ ਨੇ, ਇਹਨਾਂ ਦੇ ਲਈ ਭਰਨ ਦੇ ਲਈ ਪੇਰੈਂਟਸ ਦੀ ਕੰਸੈਂਟ ਜ਼ਰੂਰ ਚਾਹੀਦੀ ਹੈਗੀ ਹੈ। ਠੀਕ ਹੈ। ਜੇ ਕਿਤੇ ਤੁਹਾਡੇ ਬੱਚੇ ਨੂੰ, ਤੁਸੀਂ ਆਪਣੇ ਬੱਚੇ ਨੂੰ ਇਸ ਸਰਵੇ ਦਾ ਪਾਰਟ ਨਹੀਂ ਬਣਾਉਣਾ ਚਾਹੁੰਦੇ ਤੇ ਤੁਸੀਂ ਉਹਨੂੰ ਬੱਚੇ ਨੂੰ ਮਨਾ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਪਰਮਿਸ਼ਨ ਦੇਣ ਤੋਂ ਮਨਾ ਕਰ ਸਕਦੇ ਹੋ।
ਸੋ ਉਹਦੇ ਵਿੱਚ ਆਪਟ ਆਊਟ ਪ੍ਰੋਸੈਸ ਹੈਗਾ। ਤੁਸੀਂ ਜੇ ਆਨਲਾਈਨ ਜਾਓਗੇ ਸਾਡੀ ਵੈਬਸਾਈਟ ਤੇ sickcoalition.org, ਸਭ ਤੋਂ ਪਹਿਲਾ ਪੇਜ ਤੁਹਾਡੇ ਅੱਗੇ ਨੋਟੀਫਿਕੇਸ਼ਨ ਦਾ ਆ ਜਾਏਗਾ ਕਿ ਇਹ ਸਰਵੇ ਜਿਹੜਾ ਹੈਗਾ ਅਸੀਂ ਆਨਲਾਈਨ ਪਾਇਆ ਹੋਇਆ। ਤੁਸੀਂ ਉੱਥੇ ਜਾ ਕੇ ਬੱਚੇ ਦਾ ਸਰਵੇ ਭਰ ਸਕਦੇ ਹੋ, ਜਾਂ ਫਿਰ ਜਿਹੜਾ ਇਹ ਸਰਵੇ ਤੁਸੀਂ ਆਪਣੇ ਲੋਕਲ ਗੁਰਦੁਆਰੇ, ਮੋਸਟਲੀ ਅਸੀਂ ਥਰੂ ਆਊਟ ਦ US ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਗੁਰਦੁਆਰਿਆਂ 'ਚ ਅਸੀਂ ਕਵਰ ਕਰ ਸਕੀਏ। ਸਕੂਲਾਂ ਦੇ ਜਿਹੜੇ ਖਾਲਸਾ ਗੁਰਦੁਆਰਿਆਂ ਦੇ ਜਿਹੜੇ ਖਾਲਸਾ ਸਕੂਲ ਹੈਗੇ ਨੇ ਉਹਨਾਂ ਨਾਲ ਅਸੀਂ ਕੋਲੈਬੋਰੇਟ ਕਰਕੇ ਤੇ ਇਸ ਸਰਵੇ ਨੂੰ ਹਰ ਗੁਰਦੁਆਰੇ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਤੁਸੀਂ ਲੀਡ ਲੈਣਾ ਚਾਹੁੰਦੇ ਹੋ, ਜੇ ਤੁਹਾਡੇ ਗੁਰਦੁਆਰੇ 'ਚ ਹਜੇ ਅਸੀਂ ਨਹੀਂ ਪਹੁੰਚੇ ਤੇ ਤੁਸੀਂ ਜ਼ਰੂਰ ਉਸ ਬਾਰੇ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਤੁਹਾਡੀ ਉੱਥੇ ਵੀ ਮਦਦ ਕਰ ਸਕਦੇ ਹਾਂ। ਬਟ ਅਦਰ ਦੈਨ ਦੈਟ, ਜੇ ਕਿਤੇ ਬੱਚੇ ਜੇ ਤੁਹਾਡੇ ਖਾਲਸਾ ਸਕੂਲ 'ਚ ਪਹੁੰਚ ਗਏ ਅਸੀਂ, ਜੇ ਤੁਸੀਂ ਆਪਣੇ ਬੱਚੇ ਨੂੰ ਇਸ ਸਰਵੇ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਆਪਣੀ ਕੰਸੈਂਟ ਦੇਣ ਤੋਂ ਇਨਕਾਰ ਕਰ ਸਕਦੇ ਹੋ, ਤੇ ਉਹਦੇ ਲਈ ਕਿਸੇ ਤਰ੍ਹਾਂ ਦੀ ਕੋਈ ਕੰਪਲਸ਼ਨ ਨਹੀਂ ਹੈ, ਕੁਛ ਨਹੀਂ ਹੈ, ਕੋਈ ਤੁਹਾਨੂੰ ਫੋਰਸ ਨਹੀਂ ਕਰ ਸਕਦਾ। ਠੀਕ ਹੈ। ਸੋ ਜਿਹੜਾ sickcoalition.org ਦੇ ਉੱਤੇ ਜਾ ਕੇ ਜਿਹੜਾ ਪੌਪ-ਅਪ ਆਉਂਦਾ ਆ, ਉਸ ਦੇ ਵਿੱਚ ਜਿਹੜਾ ਹਾਂਜੀ। ਸਰਵੇ ਦਾ ਲਿੰਕ ਆ ਉੱਤੇ ਕਲਿੱਕ ਕਰਕੇ ਜਿਹੜਾ ਆ ਉਹ ਤੁਸੀਂ ਇਸ ਸਰਵੇ ਨੂੰ ਜਿਹੜਾ ਭਰੋ। 9 ਤੋਂ 18 ਸਾਲ ਦੇ ਜਿਹੜੇ ਹਾਂਜੀ। ਸਿੱਖ ਵਿਦਿਆਰਥੀ ਨੇ ਆਲ ਅਕ੍ਰੋਸ ਅਮਰੀਕਾ, ਪੂਰੇ ਅਮਰੀਕਾ ਦੇ ਕਿਸੇ ਵੀ ਬਿਲਕੁਲ ਜੀ। ਜਿਹੜੇ ਸੂਬੇ 'ਚ ਨੇ, ਉਹ ਇਸ ਸਰਵੇ ਨੂੰ ਜਿਹੜਾ ਉਹ ਭਰਨ। ਸੋ ਸਹਿਜਪ੍ਰੀਤ, ਹੁਣ ਥੋੜ੍ਹਾ ਜਿਹਾ ਇਹ ਵੀ ਦੱਸੋ ਵੀ ਜੋ ਵੀ ਰਿਜ਼ਲਟਸ ਇਸ 'ਤੇ ਆਉਂਦੇ ਆ, ਹਾਂਜੀ। ਜਿਹੜੇ ਵੀ ਰਿਸਰਚਰ ਜਿਸ ਦੇ ਵਿੱਚੋਂ ਕੱਢਦੇ ਆ ਵੀ ਹਾਂ ਇੰਨੇ % ਲੋਕਾਂ ਦੀ ਬੁਲਿੰਗ ਹੋ ਰਹੀ ਆ, ਬੱਚਿਆਂ ਦੀ ਬੁਲਿੰਗ ਹੋ ਰਹੀ ਆ, ਸੋ ਇਹਨੂੰ ਅੱਗੇ ਆਪਾਂ ਕਿੱਥੇ ਲੈ ਕੇ ਜਾਣਾ? ਵਾਟਸ ਦ ਪਰਪਸ ਇਹਦਾ? ਐਂਡ ਤੱਕ ਆਪਾਂ ਇਹਨੂੰ ਹਾਂਜੀ। ਕਿੱਥੇ ਤੱਕ ਜਿਹੜਾ ਉਹ ਚਾਹੁੰਦੇ ਆ ਵੀ ਮਸਲੇ ਕਿੱਦਾਂ ਹੱਲ ਕਰੂਗਾ? ਸੋ ਬੇਸਿਕਲੀ ਜੀ ਮੈਂ ਤੁਹਾਨੂੰ ਥੋੜਾ ਜਿਹਾ ਬੈਕਗਰਾਉਂਡ ਹੋਰ ਦੇ ਦਿੰਦਾ ਵਾਂ। ਇੱਕ 2014 ਦੇ ਵਿੱਚ ਅਸੀਂ ਇੱਕ ਰਿਪੋਰਟ ਕੀਤੀ ਸੀਗੀ, ਐਜੂਕੇਸ਼ਨਲ ਰਿਪੋਰਟ ਕੀਤੀ ਸੀ, ਜਿਹਦੇ ਵਿੱਚ ਸਾਨੂੰ ਰਿਪੋਰਟ ਦਾ ਨਤੀਜਾ ਇਹ ਮਿਲਿਆ ਸੀਗਾ ਕਿ ਅਮਰੀਕਾ ਦੇ ਵਿੱਚ ਸਿੱਖ ਬੱਚੇ ਜਿਹੜੇ ਨੇ ਉਹ ਨਾਰਮਲ ਬੱਚਿਆਂ ਨਾਲੋਂ 50% ਜ਼ਿਆਦਾ ਉਹਨਾਂ ਦੇ ਬੁਲਿੰਗ ਹੁੰਦੀ ਹੈ, ਤੇ ਉਹ ਨੰਬਰ ਜਿਹੜਾ ਹੈਗਾ 50 ਤੋਂ 66% ਤੇ ਜੰਪ ਕਰ ਜਾਂਦਾ ਜੇ ਬੱਚਿਆਂ ਨੇ ਪਟਕੇ ਪਾਏ ਨੇ ਜਾਂ ਕਿਰਪਾਨਾਂ ਪਾਈਆਂ ਨੇ, ਜਾਂ ਫਿਰ ਜੇ ਪੱਗ ਬੰਨੀ ਹੋਈ ਹੈ ਜਾਂ ਦਾੜੀ ਰੱਖੀ ਹੋਈ ਹੈ, ਕੇਸ ਰੱਖੇ ਹੋਏ ਨੇ। ਸੋ ਇਹ ਚੀਜ਼ ਜਿਹੜੀ ਹੈਗੀ ਅਸੀਂ ਉਸੇ ਰਿਪੋਰਟ ਨੂੰ ਅੱਗੇ ਕੰਮ ਕਰਦਿਆਂ ਹੋਏ ਅਸੀਂ ਹੋਰ ਗਰੋ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਜਦੋਂ ਅਸੀਂ ਕਿਸੇ ਲਾਅ ਮੇਕਰ ਦੇ ਕੋਲ ਜਾਂਦੇ ਹਾਂ ਜਾਂ ਕਿਸੇ ਸਕੂਲ ਬੋਰਡ ਦੇ ਕੋਲ ਜਾਂਦੇ ਹਾਂ ਕਿ ਹਾਂਜੀ ਤੁਸੀਂ ਆਪਣੇ ਸਕੂਲ ਦੇ ਵਿੱਚ ਬੁਲਿੰਗ ਦੇ ਕੇਸਿਸ ਨੂੰ ਤੁਸੀਂ ਕੰਮ ਤੇ ਨਹੀਂ ਲਗਾ ਰਹੇ ਜਾਂ ਤੁਸੀਂ ਕੰਮ ਨਹੀਂ ਕਰ ਰਹੇ ਉਹਨਾਂ ਚੀਜ਼ਾਂ ਤੇ ਫਿਰ ਇਹ ਰਿਪੋਰਟਾਂ ਜਿਹੜੀਆਂ ਨੇ ਉਦੋਂ ਬਹੁਤ ਕੰਮ ਆਉਂਦੀਆਂ ਨੇ, ਕਿਉਂਕਿ ਅਸੀਂ ਉਹਨਾਂ ਨੂੰ ਇਹ ਰਿਪੋਰਟ ਦਿਖਾਉਂਦੇ ਹਾਂ ਜਾ ਕੇ ਕਿ ਹਾਂਜੀ ਦੇਖੋ ਜੀ ਤੁਹਾਡੇ ਇਲਾਕੇ ਦੇ ਵਿੱਚ ਜਾਂ ਪੂਰੇ ਨੈਸ਼ਨਲੀ ਜੇ ਆਪਾਂ ਗੱਲ ਕਰੀਏ ਤੇ ਇੰਨੇ ਬੱਚਿਆਂ ਦੇ ਉੱਤੇ ਇੰਨੇ ਕੇਸਿਸ ਜਿਹੜੇ ਹੋਏ ਨੇ। ਅਗੇਨ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ, ਸਾਰਾ 100% ਅਨੋਨਿਮਸ ਹੈ। ਸੋ ਇਹ ਵੀ ਨਹੀਂ ਹੈਗਾ ਕਿ ਕੱਲ ਨੂੰ ਸਕੂਲ ਵਾਲੇ ਆ ਕੇ ਤੁਹਾਨੂੰ ਸਵਾਲ ਕਰਨਗੇ ਕਿ ਤੁਸੀਂ ਰਿਪੋਰਟ ਕੀਤਾ, ਇਦਾਂ ਦਾ ਵੀ ਕੁਝ ਨਹੀਂ ਹੈ। ਸੋ ਜਨਰਲ ਜਿਹੜਾ ਡੇਟਾ ਹੋਏਗਾ ਜੀ ਥਰੂ ਆਊਟ ਦ ਕੰਟਰੀ ਦਾ ਜਾਂ ਪੂਰੇ ਸਟੇਟ ਲੈਵਲ ਦਾ, ਉਹਦੇ ਬੇਸ ਤੇ ਜਿਹੜੇ ਅਸੀਂ ਅੱਗੇ ਚੇਂਜਸ ਕਰਨ ਦੀ ਅਸੀਂ ਡਿਮਾਂਡ ਕਰ ਸਕਦੇ ਹਾਂ। ਇਹਦੇ ਨਾਲ ਜੇ ਅਸੀਂ ਗੱਲ ਕਰੀਏ ਕਿ ਸਕੂਲਾਂ ਦੇ ਸਿੱਖੀ ਨੂੰ ਪੜ੍ਹਾਇਆ ਜਾਣਾ, ਇਹ ਵੀ ਉਸ ਕਦਮ ਵੱਲ ਹੈਲਪ ਕਰੇਗਾ ਕਿ ਕਿਉਂਕਿ ਸਿੱਖ ਬੱਚਿਆਂ ਦੇ ਬਾਰੇ ਬਾਕੀ ਬੱਚਿਆਂ ਨੂੰ ਨੌਲੇਜ ਨਹੀਂ ਹੈਗੀ ਜਾਂ ਸਿੱਖੀ ਬਾਰੇ ਬਾਕੀ ਬੱਚਿਆਂ ਨੂੰ ਨੌਲੇਜ ਨਹੀਂ ਹੈਗੀ, ਤੇ ਅਸੀਂ ਜੇ ਉਸ ਚੀਜ਼ ਨੂੰ ਇਨਕਲੂਡ ਕਰ ਦਈਏ ਕਰਿਕੂਲਮ ਦੇ ਵਿੱਚ ਤੇ ਉਹ ਸਾਨੂੰ ਅੱਗੇ ਥੋੜੀ ਜਿਹੀ ਅਵੇਅਰਨੈਸ ਕ੍ਰੀਏਟ ਕਰਨ 'ਚ ਵੀ ਮਦਦ ਕਰੇਗਾ, ਤੇ ਨਾਲ ਜਿਹੜੇ ਉਹ ਬੁਲਿੰਗ ਦੇ ਕੇਸਿਸ ਨੇ ਉਹ ਸ਼ਾਇਦ ਉਮੀਦ ਕਰਦੇ ਹਾਂ ਕਿ ਥੋੜੇ ਜਿਹੇ ਜ਼ਰੂਰ ਘਟਣਗੇ ਉਹਦੇ ਕਰਕੇ। ਤੇ ਇਹ ਰਿਪੋਰਟ ਵੀ ਜਿਹੜੀ ਹੈਗੀ ਹੈ, ਜਦੋਂ ਅਸੀਂ ਸਕੂਲਾਂ ਕੋਲੇ ਜਾਣਾ ਹੈ ਕਿ ਹਾਂਜੀ ਤੁਸੀਂ ਸਿੱਖੀ ਪੜ੍ਹਾਓ ਸਕੂਲਾਂ ਦੇ ਵਿੱਚ, ਤੇ ਇਹ ਰਿਪੋਰਟ ਵੀ ਸਾਨੂੰ ਉਹਦੇ ਵਿੱਚ ਸਾਡਾ ਬੜਾ ਸ਼ਾਰਪ ਔਜ਼ਾਰ ਬਣ ਜਾਂਦੀ ਹੈ ਕਿ ਹਾਂਜੀ ਵੀ ਇਹ ਸਾਡਾ ਜਿਹੜਾ ਕੇਸ ਇੱਦਾਂ ਦੇ ਹੈਗੇ ਨੇ, ਇਹਨਾਂ ਨੂੰ ਰੈਕਟੀਫਾਈ ਕਰਨ ਲਈ ਸਾਡਾ ਪਰਪਸ ਇਸ ਨੂੰ ਸਿੱਖੀ ਨੂੰ ਇਨਕਲੂਡ ਕਰਨਾ ਹੈਗਾ। ਤੇ ਉਹਦਾ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਹਮੇਸ਼ਾ ਹੀ ਪੋਜ਼ਿਟਿਵ ਹੋਣ ਦੀ ਬੜੀ ਅੱਛੀ ਉਮੀਦ ਹੁੰਦੀ ਹੈ। ਸਹਿਜਪ੍ਰੀਤ, ਕੰਟੈਕਟ ਇਨਫੋਰਮੇਸ਼ਨ ਵੀ ਸ਼ੇਅਰ ਕਰ ਲਿਓ ਵੈਬਸਾਈਟ ਤੇ ਆਪਾਂ ਹਾਂਜੀ। ਚਲੋ ਸ਼ੇਅਰ ਕਰ ਲਈ ਵੀ sickcoalition.org ਦੇ ਉੱਤੇ। ਜਿੱਦਾਂ ਆਲਰੇਡੀ ਜੇ ਕਿਸੇ ਨੇ ਕੋਈ ਸ਼ਿਕਾਰ ਹੋਇਆ ਹੈ ਜਾਂ ਉਹ ਇੱਕ ਪਰਸਨਲ ਲੈਵਲ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਉਹ ਮਦਦ ਚਾਹੁੰਦੇ ਆ, ਇੰਟਰਵੈਂਸ਼ਨ ਚਾਹੁੰਦੇ ਆ ਜਾਂ ਐਡਵੋਕੇਸੀ ਚਾਹੁੰਦੇ ਆ, ਤੇ ਹਾਂਜੀ। ਉਹ ਕਿੱਦਾਂ ਕੰਟੈਕਟ ਕਰ ਸਕਦੇ ਆ? ਸੋ ਦੋ ਤਰੀਕੇ ਨੇ ਜੀ। ਇੱਕ ਤਾਂ ਤੁਸੀਂ ਵੈਬਸਾਈਟ ਦੇ ਉੱਤੇ ਹੀ ਜਾ ਕੇ sickcoalition.org ਤੇ ਜਾ ਕੇ ਤੁਸੀਂ ਇੱਕ ਲੀਗਲ ਇਨਟੇਕ ਦਾ ਫਾਰਮ ਹੁੰਦਾ ਹੈਗਾ। ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਇੱਥੇ ਜ਼ਰੂਰ, ਜੇ ਲੀਗਲ ਇਨਟੇਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਜੇ ਫਾਰਮ ਭਰਿਆ ਤੇ ਇਹਦਾ ਮਤਲਬ ਅਸੀਂ ਕੇਸ ਕਰ ਦੇਣਾ ਹੈਗਾ। ਇਹਦਾ ਮਤਲਬ ਸਿਰਫ ਇਹ ਹੁੰਦਾ ਕਿ ਸਾਡੀ ਲੀਗਲ ਟੀਮ ਦੇ ਕੋਲੇ ਤੁਹਾਡੀ ਡਿਟੇਲ ਜਾਏਗੀ, ਜਿਹੜੇ ਕਿ ਇਹ ਡੇ ਇਨ ਡੇ ਆਊਟ ਉਹਨਾਂ ਦਾ ਕੰਮ ਹੀ ਇਦਾਂ ਦੇ ਕੇਸਿਸ ਨੂੰ ਰੈਕਟੀਫਾਈ ਕਰਨ ਦਾ ਹੁੰਦਾ ਹੈਗਾ। ਸੋ ਤੁਹਾਡੇ ਨਾਲ ਗੱਲ ਕਰਨ ਲਈ ਉਹ ਤੁਹਾਡੇ ਨਾਲ ਅਪਾਇੰਟਮੈਂਟ ਸੈੱਟ ਕਰਨਗੇ ਬੇਸਡ ਔਨ ਦ ਇਨਟੇਕ ਦੈਟ ਯੂ ਫਿਲ ਆਊਟ। ਜੋ ਵੀ ਤੁਸੀਂ ਜਾਣਕਾਰੀ ਉਹਨਾਂ ਨੂੰ ਦਿਓਗੇ ਉਹਦੇ ਤੇ ਬੇਸਿਸ ਤੁਹਾਡੇ ਨਾਲ ਗੱਲ ਕਰਨਗੇ ਉਹ। ਦੂਜਾ ਤਰੀਕਾ ਹੈਗਾ ਤੁਸੀਂ community@sickcoalition.org ਤੇ ਈਮੇਲ ਕਰ ਸਕਦੇ ਹੋ, ਤੇ ਉਹ ਈਮੇਲ ਜਿਹੜੀ ਹੈਗੀ ਹੈ ਸਾਡੇ ਕਮਿਊਨਿਟੀ ਡਿਵੈਲਪਮੈਂਟ ਡਿਪਾਰਟਮੈਂਟ ਕੋਲੇ ਜਾਂਦੀ ਹੈ। ਤੇ ਜੇ ਤੁਸੀਂ ਇਸ ਸਰਵੇ ਨੂੰ ਪਾਰਟ ਆਪਣੇ ਜਿਹੜੇ ਗੁਰਦੁਆਰੇ ਦਾ ਬਣਾਉਣਾ ਚਾਹੁੰਦੇ ਹੋ ਜਾਂ ਉੱਦਾਂ ਤੁਸੀਂ ਖੁਦ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੇ ਰਿਸੋਰਸਿਸ ਵੀ ਜੇ ਤੁਹਾਨੂੰ ਚਾਹੀਦੇ ਨੇ, ਤੇ ਤੁਸੀਂ ਇਸ ਈਮੇਲ ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ, ਤੇ ਤੁਹਾਨੂੰ ਅੱਗੇ ਉਹਦੀ ਸਾਡੀ ਟੀਮ ਦੇ ਮੈਂਬਰਸ ਰੀਚ ਆਊਟ ਕਰਨਗੇ ਤੇ ਤੁਹਾਡੇ ਨਾਲ ਸਾਰੀ ਗੱਲਬਾਤ ਅੱਗੇ ਕਰ ਸਕਦੇ ਨੇ ਜੀ। ਤੇ ਕੋਈ ਫੋਨ ਨੰਬਰ ਵੀ ਹੈ ਜਿੱਥੇ ਕੋਈ ਡਾਇਰੈਕਟਲੀ, ਬਹੁਤ ਸਾਰੇ ਲੋਕ ਜਿਹੜੇ ਨਹੀਂ ਵੀ ਜਾਣਦੇ ਇੰਟਰਨੈਟ ਜਾਂ ਈਮੇਲਸ ਨੂੰ ਵਰਤਣਾ, ਕੰਟੈਕਟ ਕਿੱਦਾਂ ਕਰ ਸਕਦੇ? ਸੋ
ਸਾਡਾ ਜੀ ਆਫਿਸ ਦਾ ਨੰਬਰ ਹੈਗਾ ਜੀ 212 365 5690 ਤੇ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਵੀ ਗੱਲ ਕਰ ਸਕਦੇ ਹੋ। ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਤੇ ਤੁਹਾਨੂੰ ਅੱਗੇ ਜਿਹੜਾ ਆਪਣਾ ਆਪਸ਼ਨਸ ਮਿਲਣਗੀਆਂ, ਤੁਸੀਂ ਕਿਹੜੇ ਡਿਪਾਰਟਮੈਂਟ ਨਾਲ ਕਨੈਕਟ ਕਰਨਾ ਹੈਗਾ ਤੇ ਬੇਸਡ ਔਨ ਦੈਟ ਤੁਸੀਂ ਅੱਗੇ ਆਪਸ਼ਨਸ ਚੂਜ਼ ਕਰ ਸਕਦੇ ਹੋ। 212 212 ਇੱਕ ਸੈਕਿੰਡ ਜੀ ਇੰਗਲਿਸ਼ ਦੱਸ ਦਿਓ, ਕੋਈ ਨਹੀਂ। ਹਾਂਜੀ 212 655 3095 212 665 3095 655 ਜੀ 655 ਸੌਰੀ 2126553095 ਪੰਜਾਬੀ ਤੇ ਹਾਂਜੀ। ਇੰਗਲਿਸ਼ ਚ ਦੋਨਾਂ ਬੋਲੀਆਂ ਚ ਉੱਥੇ ਜਿਹੜੀ ਤੁਸੀਂ ਉੱਥੇ ਕੰਟੈਕਟ ਗੱਲਬਾਤ ਜਿਹੜੀ ਤੁਸੀਂ ਕਰ ਬਿਲਕੁਲ ਸਕਦੇ ਜੀ। ਹੈਗੇ ਆ। ਸੋ ਇਹ ਜਿਹੜਾ ਸਰਵੇ ਆ ਵੀ ਚੱਲ ਰਿਹਾ ਹੈ, 1 ਫਰਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਤੇ 31 ਮਾਰਚ ਤੱਕ ਜਿਹੜਾ ਇਹ ਚੱਲਣਾ ਆ 9 ਤੋਂ 18 ਸਾਲ ਦੇ ਬੱਚਿਆਂ ਦੇ ਲਈ। ਖਾਸ ਕਰਕੇ ਜੇ ਬੁਲਿੰਗ ਤੇ ਤੁਸੀਂ ਸ਼ਿਕਾਰ ਹੋਏ ਆ ਜਾਂ ਜਿੱਦਾਂ ਦੇ ਵੀ ਤੁਹਾਡੇ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਇਦਾਂ ਦੇ ਜਿਹੜੇ ਸਕੂਲ ਦੇ ਵਿੱਚ ਖਾਸ ਕਰਕੇ ਹਾਲਾਤ ਨੇ, ਤੁਸੀਂ ਉਸ ਸਰਵੇ ਦੇ ਵਿੱਚ ਰੱਖ ਸਕਦੇ ਆ। ਟੋਟਲੀ ਗੁਪਤ ਸਰਵੇ ਆ, ਤੁਹਾਡੇ ਨਾਲ ਤੁਹਾਡੇ ਸਰਵੇ ਦੇ ਰਿਜ਼ਲਟ ਜਿਹੜੇ ਉਹ ਜੋੜ ਕੇ ਜਿਹੜੇ ਉਹ ਨਹੀਂ ਦੇਖੇ ਜਾ ਸਕਦੇ। ਇਹ ਜਿਹੜੇ ਅਨੋਨਿਮਸ ਆ, ਕੌਨਫੀਡੈਂਸ਼ੀਅਲ ਜਿਹੜਾ ਆ ਉਹ ਚੀਜ਼ ਜਿਹੜੀ ਉਹ ਰਹੂਗੀ। ਸੋ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਸਾਰੇ ਜਿਹੜੇ ਸਿੱਖ ਵਿਦਿਆਰਥੀ ਉਹਨਾਂ ਨੂੰ ਇਹ ਸਰਵੇ ਲੈਣ ਦੇ ਲਈ ਆਖਿਆ ਜਾ ਰਿਹਾ। ਜਿਹੜੇ ਪੇਰੈਂਟਸ ਸੁਣ ਰਹੇ ਉਹ ਆਪਣੇ ਬੱਚਿਆਂ ਨੂੰ ਐਟਲੀਸਟ ਇਸ ਦੇ ਬਾਰੇ ਜਿਹੜੇ ਉਹ ਦੱਸ ਦਿਓ। ਭਰਨਾ ਨਹੀਂ ਭਰਨਾ ਉਹ ਡਿਫਰੈਂਟ ਗੱਲ ਆ, ਪਰ ਦੱਸੋ ਜ਼ਰੂਰ। ਜੇ ਉਹ ਭਰ ਦੇਣਗੇ ਤਾਂ ਇੱਕ ਡਾਟਾ ਪੁਆਇੰਟਸ ਆਪਣੇ ਕੋਲ ਬਣ ਜਾਣਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋ ਰਿਹਾ ਹੈ ਆਪਣੇ ਸਾਰਿਆਂ ਦੇ ਨਾਲ, ਬੱਚਿਆਂ ਦੇ ਨਾਲ, ਵੀ ਇੱਦਾਂ ਦੀਆਂ ਚੀਜ਼ਾਂ ਨਾ ਵਾਪਰਨ, ਇਹਦੇ ਵਿੱਚ ਠੱਲ ਪਵੇ, ਇਹ ਜਿਹੜੇ ਸਰਵੇ ਆ ਕਾਫੀ ਕਾਮਯਾਬ ਹੋ ਸਕਦੇ। ਰਮਨਦੀਪ ਸਿੰਘ ਆਪਣੇ ਨਾਲ ਹਰਜੋਤ ਸਿੰਘ ਜੀ ਫੇਸਬੁੱਕ ਤੇ ਕਹਿੰਦੇ ਮੈਂ 15 ਸਾਲਾਂ ਦਾ ਸੀ ਜਦ ਮੈਂ ਇੱਥੇ ਆਇਆ, ਹਾਈ ਸਕੂਲ 'ਚ ਗਿਆ ਤੇ ਮੇਰੇ ਨਾਲ ਹਾਈ ਸਕੂਲ ਦੇ ਵਿੱਚ ਇੱਦਾਂ ਦੀ ਜਿਹੜੀ ਬੁਲਿੰਗ ਆ ਉਹ ਹੁੰਦੀ ਰਹੀ। ਮੈਨੂੰ ਬਹੁਤ ਸਾਰੇ ਰੇਸਿਸਟ ਵਰਡਸ ਜਿਹੜੇ ਉਹ ਬੋਲਦੇ ਰਹੇ, ਮੇਰੇ ਨਾਲ ਧੱਕੇ ਦੇ ਨਾਲ ਹੀ ਜਿਹੜੇ ਉਹ ਲੜਨ ਲੱਗਦੇ ਸੀ। ਕਹਿੰਦੇ ਮੇਰੀ ਕਿਸਮਤ ਇਸ ਗੱਲੋਂ ਚੰਗੀ ਸੀ ਵੀ ਜਾਂ ਕੋਈ ਟੀਚਰ ਵਾਚ ਕਰ ਰਿਹਾ ਸੀ ਤੇ ਜਾਂ ਫਿਰ ਮੈਂ ਆਵਾਜ਼ ਆਪਣੀ ਚੱਕੀ ਤੇ ਆਪਣੇ ਟੀਚਰ ਤੱਕ ਗੱਲ ਪਹੁੰਚਾਉਂਦਾ ਰਿਹਾ, ਜਿਹਦੇ ਕਰਕੇ ਥੋੜ੍ਹਾ ਬਚਾਅ ਹੋ ਗਿਆ। ਕਈ ਬੱਚੇ ਨਹੀਂ ਕਰ ਪਾਉਂਦੇ ਇੱਦਾਂ। ਸੋ ਉਹਨਾਂ ਦੇ ਲਈ ਕਿੱਦਾਂ ਉਹ ਪਾਲਿਸੀਜ਼ ਬਣਨ ਸਕੂਲਾਂ ਦੇ ਵਿੱਚ, ਇਹ ਇੱਕ ਅਹਿਮ ਸਰਵੇ ਜਿਹੜਾ ਉਹ ਹੋ ਬਣ ਸਕਦਾ ਆ। ਸੋ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਆਪਣੇ ਜਿੰਨੇ ਵੀ ਸੁਣਨ ਵਾਲੇ ਆ, ਦੇਖਣ ਵਾਲੇ ਆ, ਵੱਧ ਤੋਂ ਵੱਧ ਇਸ ਸਰਵੇ ਦਾ ਜਿਹੜਾ ਉਹ ਪਾਰਟ ਬਣਨ। ਪੇਰੈਂਟਸ ਦੀ ਕੰਸੈਂਟ ਹੋਣਾ ਇਸ ਸਰਵੇ ਦੇ ਲਈ ਜਿਹੜੀ ਉਹ ਜ਼ਰੂਰੀ ਹੈ, ਕਿਉਂਕਿ 18 ਸਾਲਾਂ ਤੋਂ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਇਹ ਸੰਬੰਧਿਤ ਆ। ਸੋ sikhcoalition.org ਦੇ ਉੱਤੇ ਜਾ ਕੇ ਸਰਵੇ ਤੁਸੀਂ ਜਾ ਕੇ ਉੱਥੇ ਲੈ ਸਕਦੇ ਆ। ਜੋ ਫੇਸਬੁੱਕ, YouTube ਲਾਈਵ ਚੱਲ ਰਿਹਾ ਉਹਦੇ ਹੇਠਾਂ ਮੈਂ ਸਰਵੇ ਦਾ ਜਿਹੜਾ ਲਿੰਕ ਉਹ ਆਲਰੇਡੀ ਸ਼ੇਅਰ ਕਰ ਦਿੱਤਾ ਹੈਗਾ ਆ। ਹਾਂਜੀ, ਸੋ ਥੈਂਕ ਯੂ ਸਹਿਜਪ੍ਰੀਤ, ਬੜੀ ਮਿਹਰਬਾਨੀ। ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਟਾਈਮ ਦਿੱਤਾ। ਥੈਂਕ ਯੂ ਸੋ ਮਚ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸੋ ਜਿੰਨੇ ਵੀ ਪੇਰੈਂਟਸ ਸੁਣ ਰਹੇ ਆ ਸਾਰੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ, ਸਰਵੇ ਕਰੋ, ਕਿਉਂਕਿ ਇਹ ਜਿਹੜੀ ਲੜਾਈ ਹੈ ਨਾ ਆਪਾਂ ਨੂੰ ਲੜਨੀ ਪੈਂਦੀ ਆ। ਆਪਾਂ ਦੇਖਿਆ ਵੀ USA ਦੇ ਵਿੱਚ ਕਿਸ ਤਰ੍ਹਾਂ ਆਪਾਂ ਨੂੰ ਦਸਤਾਰ ਦੀ, ਵਾਲਾਂ ਦੀ, ਵੱਖ-ਵੱਖ ਆਪਣੇ ਕਿਰਪਾਨ ਪਹਿਰਾਵੇ ਦੀ ਲੜਾਈ ਦੀ। ਲੜਨੀ ਪਈ। ਸੋ ਜਦੋਂ ਫਿਗਰਸ ਹੁੰਦੇ ਆ ਉਹਨਾਂ ਦੇ ਕੋਲ ਫਿਰ ਛੇਤੀ ਐਕਟ ਹੁੰਦਾ, ਨਹੀਂ ਤਾਂ ਕੀ ਆ ਵੀ ਅਸੀਂ ਰੌਲਾ ਪਾਈ ਜਾਂਦੇ ਆਹ ਹੋਇਆ ਤੇ ਉਹ ਫਿਗਰ ਹੁੰਦੇ ਨਹੀਂ ਸਾਡੇ ਕੋਲ। ਸੋ ਇਹ ਬਹੁਤ ਜ਼ਰੂਰੀ ਆ ਸਰਵੇ ਦੇ ਵਿੱਚ ਪਾਰਟੀਸਿਪੇਟ ਕਰਨਾ। ਵੈਸੇ ਵੀ ਬੱਚੇ ਹਰਜੋਤ ਤੁਹਾਨੂੰ ਸਿੰਘ ਜੀ ਹਮੇਸ਼ਾ ਨਹੀਂ ਤਾਂ ਅਦਰਵਾਈਜ਼ ਨਾ ਮੂੰਹ ਚੱਕ ਕੇ ਜਿਹੜਾ ਮਰਜ਼ੀ ਉੱਠ ਕੇ ਕਹਿ ਦਿੰਦਾ ਜੀ ਸਿੱਖ ਆਰਗੇਨਾਈਜੇਸ਼ਨਾਂ ਕੀ ਕਰਦੀਆਂ, ਗੁਰਦੁਆਰਿਆਂ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਸਾਰਾ ਕੁਝ ਜਦੋਂ ਹੋ ਰਿਹਾ ਉਹ ਦੇਖਦੇ ਨਹੀਂ, ਉੱਧਰ ਅੱਖਾਂ ਮੀਟ ਲੈਂਦੇ ਆ। ਉੱਦਾਂ ਜਿਹੜੀ ਬਦਨਾਮੀ ਕਰਨ ਦੀਆਂ ਜਿਹੜੀਆਂ ਗੱਲਾਂ ਆ, ਮੂੰਹ ਚੱਕ ਕੇ ਜਿਹੜਾ ਕੁਛ ਵੀ ਜਿਹੜਾ ਉਹ ਬੋਲਣ ਲੱਗਦੇ ਆ। ਆਪ ਉਹਨਾਂ ਨੇ ਕੁਛ ਕਰਨਾ ਨਹੀਂ, ਡੱਕਾ ਜਿਹੜਾ ਉਹਨਾਂ ਨੇ ਤੋੜਨਾ ਨਹੀਂ ਹੁੰਦਾ ਤੇ ਉੱਦਾਂ ਜਿਹੜੀਆਂ ਉਂਗਲਾਂ ਚੌਂਚ ਫੇਰੇ ਜਿਹੜੀਆਂ ਉਹ ਕਰਨ ਲੱਗ ਜਾਂਦੇ ਆ। ਸੋ ਭਾਈ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਆ, ਇਹਦੇ ਵਿੱਚ ਹੁਣ ਮਦਦ ਕਰੋ ਆਪਣੇ, ਤੁਹਾਡੇ ਨਿਆਣਿਆਂ ਦੇ ਭਵਿੱਖ ਦੀ ਉਹੀ ਜਿਹੜੀ ਇਵੈਂਚੁਅਲੀ ਇਸ ਦੇ ਵਿੱਚ ਗੱਲ ਹੈਗੀ। ਤੇ ਹਰਜੋਤ ਸਿੰਘ ਜੀ ਆਪਾਂ ਹੁਣ ਇੱਥੇ ਸਮਾਪਤੀ ਕਰਨੀ ਆ ਤੇ ਸਮਾਂ ਆਪਣੇ ਪ੍ਰੋਗਰਾਮ ਦਾ ਆਲਰੇਡੀ ਜਿਹੜਾ ਉਹ ਸਮਾਪਤ ਹੋ ਚੁੱਕਾ ਆ। ਜੇ ਕਿਸੇ ਨੂੰ ਇਨਫੋਰਮੇਸ਼ਨ ਇਸ ਦੇ ਬਾਬਤ ਚਾਹੀਦੀ ਆ ਤਾਂ ਉਹ ਚਲੋ ਬਾਅਦ ਦੇ ਵਿੱਚ ਵੀ ਆਪਾਂ ਇਹ ਸ਼ੇਅਰ ਕਰ ਦਿੰਦੇ ਆ। ਫੇਸਬੁੱਕ ਦੇ ਉੱਤੇ ਵੀ ਆਲਰੇਡੀ ਇਹ ਲਾਈਵ ਜਿਹੜਾ ਚੱਲ ਰਿਹਾ ਉਹਦੇ ਹੇਠਾਂ ਜਿਹੜੇ ਲਿੰਕ ਆ ਉਹ ਆਪਾਂ ਸ਼ੇਅਰ ਕਰ ਦਿੱਤੇ ਹੈਗੇ ਆ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ ਤੇ ਇਕੋਨਮੀ ਦੀਆਂ ਗੱਲਾਂ ਹੁਣ ਸਮਾਂ ਹੋ ਗਿਆ, ਨਹੀਂ ਤਾਂ ਆਪਾਂ ਜਿਹੜੀਆਂ ਥੋੜ੍ਹੀਆਂ ਕਰਨੀਆਂ ਸੀਗੀਆਂ, ਪਰ ਮੇ ਵੀ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਜਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਕੋਨਮੀ ਨੂੰ ਲੈ ਕੇ ਕੀ ਕੁਛ ਚੱਲ ਸ਼ਾਮ ਰਿਹਾ ਨੂੰ ਅਪਡੇਟ ਅਮਰੀਕਾ ਸ਼ਾਮ ਪ੍ਰੋਗਰਾਮ ਵਿੱਚ ਵੀ ਅਪਡੇਟ ਡਿਸਕਸ ਕਰਾਂਗੇ। ਤੇ ਬੇ ਏਰੀਆ ਦੇ ਵਿੱਚ ਇੱਕ ਵਾਰੀ ਫੇਰ ਦੱਸਦੇ ਜਾਈਏ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬੇ ਏਰੀਆ ਦਾ ਸਭ ਤੋਂ ਵੱਡਾ AM ਰੇਡੀਓ ਸਟੇਸ਼ਨ ਜੋ 50,000 ਵਾਟ ਦਾ ਹੈ, KLOK 1170 AM। ਹੁਣ ਉਹਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਦੇ 24 ਘੰਟੇ 7 ਦਿਨ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ। ਜਿੰਨੇ ਬੇ ਏਰੀਏ 'ਚ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਰਹਿੰਦੇ ਉਹਨਾਂ ਨੂੰ ਵੀ ਕਾਲ ਕਰਕੇ ਦੱਸੋ, ਜਾਂ ਤੁਸੀਂ ਬੇ ਏਰੀਏ ਦੇ ਵਿੱਚ ਵਿਜ਼ਿਟ ਕਰ ਰਹੇ ਆ ਸੈਕਰਾਮੈਂਟੋ ਤੋਂ, ਯੂਬਾ ਸਿਟੀ ਤੋਂ,
ਫੇਅਰਫੀਲਡ ਤੋਂ ਬੇਕਰਸਫੀਲਡ ਤੋਂ ਫਰਿਜ਼ਨੋ ਵੱਲੋਂ ਤਾਂ ਹਮੇਸ਼ਾ ਤੁਸੀਂ 1170 AM ਔਨ ਕਰ ਲਿਓ। ਜਿੱਥੇ ਜਿੱਥੇ ਤੁਹਾਡਾ ਲੋਕਲ ਏਰੀਏ ਦਾ AM ਸਟੇਸ਼ਨ ਬੰਦ ਹੋ ਜਾਂਦਾ ਤੇ ਤੁਸੀਂ ਸੁਣ ਸਕਦੇ ਹੋ। ਜੀ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿਕਾਰ ਭਰੀ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿੰਨੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।